ਰੌਲਾ ਪਿਆ ਕਿ ਕਦੇ ਹਿੰਦੂ ਚਿਹਰਾ ਮੁੱਖ ਮੰਤਰੀ ਹੋਊਗਾ, ਕਦੇ ਸਿੱਖ ਚਿਹਰਾ ਮੁੱਖ ਮੰਤਰੀ ਹੋਊਗਾ ਤੇ ਉਸ ਦੇ ਦਰਮਿਆਨ ਇੱਕ ਦਲਿਤ ਸਿੱਖ ਚਿਹਰਾ ਜਿਹਨੂੰ ਕਿਹਾ ਗਿਆ ਕਿ ਉਹ ਉੱਭਰ ਕੇ ਆਉਂਦਾ ਹੈ, ਚਰਨਜੀਤ ਸਿੰਘ ਚੰਨੀ। ਜਿਹੜਾ ਚਰਨਜੀਤ ਚੰਨੀ ਹੈ ਉਹ ਕੱਲਾ ਦਲਿਤ ਨਹੀਂ ਹੈਗਾ। ਜਿਸ ਇਲਾਕੇ 'ਚ ਅਸੀਂ ਬੈਠੇ ਹੋਏ ਹਾਂ ਉਸ ਇਲਾਕੇ ਦੇ ਵਿੱਚ ਇੱਥੋਂ ਹੀ ਇਹ ਫਲਸਫਾ ਉੱਠਿਆ ਸੀ ਬਰਾਬਰਤਾ ਦਾ। ਤੁਹਾਨੂੰ ਨਹੀਂ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਚਾਹੇ ਬੀਜੇਪੀ ਆ ਜਾਂ ਜਿਹੜੀਆਂ ਉਹ ਪਾਰਟੀਆਂ ਨੇ ਜਿਹੜੀਆਂ ਕਾਸਟ ਦੀ ਆਇਡੈਂਟੀਟੀ ਨੂੰ ਯੂਜ਼ ਕਰਦੀਆਂ ਨੇ ਕਿ ਉਹਨਾਂ ਦੀ ਪੋਲਿਟਿਕਸ ਹਾਵੀ ਹੋ ਰਹੀ ਆ? ਜਿੰਨੀਆਂ ਮਰਜ਼ੀ ਇਹ ਵੱਖ-ਵੱਖ ਪਾਰਟੀਆਂ ਕੋਸ਼ਿਸ਼ ਕਰਨ ਲੱਗੀਆਂ ਹੋਈਆਂ ਨੇ, ਵੰਡੀਆਂ ਨਹੀਂ ਪੈ ਸਕਦੀਆਂ। ਇੱਥੇ ਵੀ ਤਰੁੱਟੀਆਂ ਨੇ, ਪਰ ਇੱਥੇ ਤਰੁੱਟੀਆਂ ਜਿਹੜਾ ਜਾਤ ਪਾਤ ਨੂੰ ਲੈ ਕੇ ਮਤਭੇਦ ਹੈ ਉਹ ਆਪਣੇ ਛੂਤ-ਛਾਤ ਵਾਲਾ ਨਹੀਂ ਹੈਗਾ। ਬਹੁਤ ਸਾਰੇ ਐਸੇ ਜੱਟ ਨੇ ਜਿਨ੍ਹਾਂ ਦੀ ਆਪਣੇ ਆਰਥਿਕ ਸੂਰਤ ਹਾਲ ਦਲਿਤਾਂ ਨਾਲ ਮਾੜੀ ਹੈ। ਅੱਗੇ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਹੀ ਚਿਹਰਾ ਪੇਸ਼ ਹੋਊਗਾ। ਇਹ ਵੀ ਗੱਲਾਂ ਬਾਤਾਂ ਵਿੱਚ ਬਹੁਤ ਸਾਰੇ ਸਵੇਰ ਤੋਂ ਮਿਲਦਾ ਵੱਖਰੇ ਵੱਖਰੇ ਚੈਨਲ ਤੋਂ ਲੱਗੇ ਹੋਏ ਨੇ। ਮੈਂ ਕਿਹਾ ਵੀ ਤੁਹਾਡੇ ਕੋਲ ਕੋਈ ਐਸੀ ਹਾਈ ਕਮਾਂਡ ਤੋਂ ਖਬਰ ਆਈ ਹੋ? ਤੁਹਾਡੇ ਪਾਸ ਕੋਈ ਸਬੂਤ ਹੈਗਾ ਸੀ ਵੀ ਇਦਾਂ ਕਿਹਾ ਗਿਆ ਹੈਗਾ? ਇਹ ਕਿਵੇਂ ਹੋ ਸਕਦਾ ਹੈਗਾ? ਜੋ ਹਜੇ ਤਾਂ ਹਰੀਸ਼ ਰਾਵਤ ਦਾ ਬਿਆਨ ਸੀ ਨਾ, ਉਸ ਆਧਾਰ ਤੇ ਕਿਹਾ ਜਾ ਰਿਹਾ। ਅੱਛਾ, ਆਪਣੇ ਉਸ ਚੀਜ਼ ਨੂੰ ਅੱਗੇ ਲੈ ਕੇ ਰੱਖਾਂਗੇ। ਹਰੀਸ਼ ਰਾਵਤ ਨੇ ਇਹ ਕਿਹਾ ਵੀ ਅਗਲੀਆਂ ਚੋਣਾਂ ਅਸੀਂ ਨਵਜੋਤ ਸਿੱਧੂ ਦੇ ਚਿਹਰੇ ਤੇ ਲੜਾਂਗੇ। ਨਾ ਉਹ ਲੇਕਿਨ ਕੀ ਉਹ ਸੀਐਮ ਬਣਨ ਤੋਂ ਵਾਅਦਾ ਕਿਹਾ ਗਿਆ ਸੀ, ਪਹਿਲਾਂ ਕਿਹਾ ਗਿਆ ਸੀ? ਸੀਐਮ ਬਣਨ ਤੋਂ ਬਾਅਦ ਲੈਫਟ ਦੀ ਅਪਰੋਚ ਇਹ ਰਹੀ ਆ ਕਿ ਉਹਨਾਂ ਨੂੰ ਹੋਰ ਜ਼ਿਆਦਾ ਪਾੜੇ ਨੂੰ ਵਧਾਇਆ ਜਾਵੇ, ਕਿ ਕਾਸਟ ਕਨਫਲਿਕਟ ਖੜਾ ਕੀਤਾ ਜਾਵੇ। ਜਦੋਂ ਦਿਹਾੜੀ ਦੀ ਗੱਲ ਹੁੰਦੀ ਆ ਉਦੋਂ ਉੱਥੇ ਰੌਲਾ ਪੈਂਦਾ। ਜਦੋਂ ਰੌਲਾ ਪੈਂਦਾ ਤੇ ਸਾਡੇ ਪਿੰਡਾਂ 'ਚ ਅਸੀਂ ਸਿਵਾਏ ਗੁਰਦੁਆਰਿਆਂ ਤੇ ਜਾਂ ਜੰਝ ਘਰ ਤੇ ਤਾਂ ਅਸੀਂ ਇਕੱਠੇ ਹੁੰਦੇ ਆ। ਜੋ ਕੋਈ ਵੀ ਹੁੰਦਾ ਇਕੱਠਾ, ਗੁਰਦੁਆਰਾ ਸਾਡੇ ਵਾਸਤੇ ਧਾਰਮਿਕ ਸਪੇਸ ਵੀ ਆ ਤਾਂ ਗੁਰਦੁਆਰਾ ਸਾਡੇ ਵਾਸਤੇ ਸਮਾਜਿਕ ਸਪੇਸ ਵੀ ਆ ਤੇ ਗੁਰਦੁਆਰਾ ਅਸੀਂ ਕਈ ਵਾਰੀ ਰਾਜਨੀਤਿਕ ਸਪੇਸ ਤੇ ਬਣਾ ਲੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਆ। ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਗੁਫ਼ਤਗੂ। ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਮਹਿਮਾਨ ਸ਼ਾਮਲ ਹੋਣਗੇ ਜੋ ਇੱਕ ਖਾਸ ਮਸਲੇ ਬਾਰੇ ਸਾਡੇ ਨਾਲ ਗੱਲਬਾਤ ਕਰਨਗੇ। ਸਾਡੇ ਇਸ ਪ੍ਰੋਗਰਾਮ ਦੇ ਮਹਿਮਾਨ ਨੇ ਪੰਜਾਬ ਯੂਨੀਵਰਸਿਟੀ ਤੋਂ ਪ੍ਰੋਫੈਸਰ ਰੌਣਕੀ ਰਾਮ ਜੀ। ਪ੍ਰੋਫੈਸਰ ਰੌਣਕੀ ਰਾਮ ਜੀ ਨੂੰ ਮੈਂ ਇਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ, ਜਿਵੇਂ ਕਿ ਜਿਹੜਾ ਅੱਜ ਦਾ ਸਾਡਾ ਮਸਲਾ ਆ, ਗੱਲਬਾਤ ਦਾ ਵਿਸ਼ਾ ਆ, ਉਹ ਪੰਜਾਬ ਦੀ ਸਿਆਸਤ ਬਾਰੇ ਆ। ਜਿਵੇਂ ਅਸੀਂ ਦੇਖਿਆ ਕਿ ਕੁਝ ਦਿਨਾਂ ਤੋਂ ਬਲਕਿ ਕੁਝ ਮਹੀਨਿਆਂ ਤੋਂ ਇਹ ਕਿਆਸਾਂ ਆਈਆਂ ਸੀ ਕਿ ਪੰਜਾਬ ਦੇ ਵਿੱਚ ਇਹ ਸਰਕਾਰ ਜਾਂ ਡਿੱਗਣ ਵਾਲੀ ਹੈ ਜਾਂ ਮੁੱਖ ਮੰਤਰੀ ਬਦਲਿਆ ਜਾਵੇਗਾ। ਤੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾਇਆ ਗਿਆ ਤੇ ਜਿਵੇਂ ਉਸ ਤੋਂ ਬਾਅਦ ਇਹ ਰੌਲਾ ਪਿਆ ਕਿ ਕਦੇ ਹਿੰਦੂ ਚਿਹਰਾ ਮੁੱਖ ਮੰਤਰੀ ਹੋਊਗਾ, ਕਦੇ ਸਿੱਖ ਚਿਹਰਾ ਮੁੱਖ ਮੰਤਰੀ ਹੋਊਗਾ ਤੇ ਉਸ ਦੇ ਦਰਮਿਆਨ ਇੱਕ ਦਲਿਤ ਸਿੱਖ ਚਿਹਰਾ ਜਿਹਨੂੰ ਕਿਹਾ ਗਿਆ ਕਿ ਉਹ ਉੱਭਰ ਕੇ ਆਉਂਦਾ ਹੈ, ਚਰਨਜੀਤ ਸਿੰਘ ਚੰਨੀ, ਤੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ। ਤਾਂ ਜਿਹੜੀ ਇਹ ਤਬਦੀਲੀ ਆਈ ਹੈ, ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਸਿਆਸੀ ਇਤਿਹਾਸ ਦੇ ਵਿੱਚ ਇਹ ਪਹਿਲਾ ਦਲਿਤ ਮੁੱਖ ਮੰਤਰੀ ਆ ਜੋ ਬਣਿਆ ਆ। ਤਾਂ ਇਸ ਤਬਦੀਲੀ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ? ਬੜਾ ਅੱਛਾ ਇਹ ਸਵਾਲ ਹੈ। ਇਸ ਸਵਾਲ ਨੂੰ ਲਾਰਜਰ ਸੰਦਰਭ ਵਿੱਚ ਤੁਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਪੂਰੇ ਭਾਰਤ ਵਿੱਚ ਇਹਨੂੰ ਕਿਵੇਂ ਲਿਆ ਜਾਵੇਗਾ। ਜਦੋਂ ਅਸੀਂ ਇਸ ਸਵਾਲ ਦੀ ਪਿਛੋਕੜ 'ਚ ਜਾਂਦੇ ਹਾਂ, ਇਸ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਨੂੰ ਇਹ ਲੱਗਦਾ ਕਿ ਜਿਸ ਅਸੀਂ ਖਿੱਤੇ 'ਚ, ਜਿਸ ਇਲਾਕੇ 'ਚ ਅਸੀਂ ਬੈਠੇ ਹੋਏ ਹਾਂ ਉਸ ਇਲਾਕੇ ਦੇ ਵਿੱਚ ਇੱਥੋਂ ਹੀ ਇਹ ਫਲਸਫਾ ਉੱਠਿਆ ਸੀ ਬਰਾਬਰਤਾ ਦਾ। ਇਸ ਫਲਸਫੇ ਨੇ ਬਾਬਾ ਨਾਨਕ ਦੇ ਨਾਲ, ਗੁਰੂ ਨਾਨਕ ਦੇ ਨਾਲ ਇਹਦੀ ਸ਼ੁਰੂਆਤ ਹੋਈ ਸੀ। ਉਹ 10ਵੇਂ ਨਾਨਕ ਤੱਕ ਇਹ ਫਲਸਫਾ ਜਿਹੜਾ ਸੀਗਾ ਉਹ ਵੀ ਪਕਿਆਈ ਹੋਈ ਸੀ ਜਦੋਂ ਖਾਲਸਾ ਪੰਥ ਦੀ ਨੀਂਹ ਰੱਖੀ ਗਈ ਸੀ ਬਰਾਬਰਤਾ ਦੇ ਵਾਸਤੇ। ਇਹ ਜ਼ੁਲਮ ਦੇ ਅਗੇਂਸਟ, ਨਾ ਬਰਾਬਰੀ ਦੇ ਅਗੇਂਸਟ, ਔਰਤ ਦੀ ਬਰਾਬਰਤਾ ਦਾ ਫਲਸਫਾ ਸੀ। ਉਹਦੇ ਵਿੱਚ ਬਹੁਤ ਸਾਰੀਆਂ ਬਾਅਦ ਵਿੱਚ ਜੋ ਤਬਦੀਲੀਆਂ, ਚੇਂਜਸ ਆਈਆਂ, ਸਮਾਜ ਦੇ ਵਿੱਚ ਹਾਲਾਤ ਬਣੇ, ਬਹੁਤ ਤਰ੍ਹਾਂ ਦੀਆਂ ਰਾਜਨੀਤਿਕ ਤਬਦੀਲੀਆਂ ਆਈਆਂ, ਲੇਕਿਨ ਇਸ ਫਲਸਫੇ ਦੀ ਪਕਿਆਈ ਜਿਹੜੀ ਸੀ, ਇਸ ਫਲਸਫੇ ਦੀ ਜਿਹੜੀ ਮੇਨ ਧਰੋਹਰ ਸੀ ਬਰਾਬਰਤਾ ਦੀ, ਉਹ ਕਦੀ ਗੁਆਚੀ ਨਹੀਂ ਇਸ ਧਰਤੀ ਤੋਂ। ਉਹ ਇੱਥੇ ਹਮੇਸ਼ਾ ਰਹੀ ਆ ਔਰ ਹਰ ਵਕਤ, ਹਰ ਵੇਲੇ, ਚਾਹੇ ਉਹ ਕਿਸੇ ਵੀ ਟਾਈਮ ਹੋਵੇ, ਹਰ ਅਰਦਾਸ ਵਿੱਚ ਹੀ ਇਹ ਗੱਲ ਜਿਹੜੀ ਆ ਇਹ ਬਾਰ-ਬਾਰ ਦੁਹਰਾਈ ਜਾਂਦੀ ਆ। ਇਹ ਉਹ ਧਰਤੀ ਆ ਜਿਹਦੇ ਵਿੱਚ ਕਿਰਤ ਕਰਕੇ, ਘਾਲ ਕਰਕੇ ਕੋਈ ਸ਼ਕਤੀ ਦੇਣ ਦੀ ਗੱਲ ਹੁੰਦੀ ਆ। ਉਹਦੇ ਵਿੱਚ ਪੰਜਾਬ ਦੇ ਲੋਕਾਂ ਵਿੱਚ ਇਸ ਚੀਜ਼ ਦੀ ਜਿਹੜੀ ਇੱਕ ਉਹਨੂੰ ਕਹਿੰਦੇ ਮਕਬੂਲੀਅਤ ਹੈਗੀ ਆ, ਉਹ ਤਾਂ ਇੱਕਦਮ ਹੋਈ ਹੈ। ਕਿਸੇ ਪਾਸਿਓਂ ਵੀ ਕੋਈ ਨਹੀਂ ਆਇਆ ਕਿਉਂਕਿ ਕੈਪਟਨ ਸਾਹਿਬ ਨੇ ਖੁਦ ਵਧਾਈਆਂ ਦਿੱਤੀਆਂ। ਬਿਲਕੁਲ। ਔਰ ਨਵਜੋਤ ਸਿੱਧੂ ਨੇ ਖੁਦ ਜਾ ਕੇ ਕਿਹਾ ਕਿ ਇਹ ਬਹੁਤ ਚੰਗਾ ਹੋ ਗਿਆ। ਇੱਕ ਤੁਸੀਂ ਦੇਖੋ ਨਾ, ਕੋਈ ਕੰਟਰੋਵਰਸੀ ਕਿਸ ਤਰ੍ਹਾਂ ਦੀ ਨਹੀਂ ਹੋਈ।
ਔਰ ਅੱਜ ਸਹੁੰ ਚੁੱਕਣ ਤੋਂ ਬਾਅਦ ਉਹ ਸਿੱਧੇ ਉਹਦੇ ਘਰ ਗਏ ਪ੍ਰਗਟ ਦੇ, ਉੱਥੇ ਜਾ ਕੇ ਲੰਚ ਕੀਤਾ ਗਿਆ। ਠੀਕ ਹੈ, ਮੋਟਾਪਾ ਰਹਿੰਦਾ। ਉਸ ਤੋਂ ਬਾਅਦ, ਉਸ ਤੋਂ ਪਹਿਲਾਂ ਜਿਹੜਾ ਜਾਖੜ ਸਾਹਿਬ ਨੇ ਬਣ ਜਾਣਾ, ਫਿਰ ਉਹ ਰੰਧਾਵਾ ਸਾਹਿਬ ਦੀ ਵਾਰੀ ਆ ਜਾਣੀ, ਉਹ ਬਣ ਲੱਗੇ ਆ, ਜਾਂ ਅੰਬਿਕਾ ਸੋਨੀ ਬਣ ਲੱਗੀ ਆ। ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਿੱਦਾਂ ਤੁਸੀਂ ਆਪਣੇ ਸਵਾਲ 'ਚ ਇਸ਼ਾਰੇ ਕੀਤੇ ਆ, ਉਹ ਕਿਆਸ ਰਾਈਆਂ ਲੱਗੀਆਂ, ਲੋਕਾਂ 'ਚ ਥੋੜੀ ਖਟਾਸ ਬਣੀ ਹੈਗੀ। ਲੇਕਿਨ ਜਦੋਂ ਇਸ ਤਰ੍ਹਾਂ ਦੀ ਲੈਵਲ ਤੇ ਉੱਤੇ ਪੰਜਾਬ ਦੇ ਵਿੱਚ ਪਿਛਲੇ 3-4 ਮਹੀਨਿਆਂ ਤੋਂ ਦਿੱਲੀ ਜਾ, ਦਿੱਲੀੋਂ ਆ ਜਾ, ਇੱਕ ਟੀਮ ਚਲ ਗਈ, ਦੂਜੀ ਆ ਗਈ, ਦੂਜੀ ਚਲ ਗਈ, ਤੀਜੀ ਆ ਗਈ, ਉਹ ਦਿੱਲੀ ਆਏ ਬੰਦੇ ਇੱਥੇ ਆ ਕੇ ਬੈਠ ਕੇ ਫੈਸਲੇ ਹੋਣ ਲੱਗ ਪਏ। ਉਹ ਸੁਭਾਵਿਕ ਹੀ ਸੀਗਾ ਕਿ ਸਾਰੀਆਂ ਚੀਜ਼ਾਂ ਕਾਰਡ ਨਹੀਂ ਖੁੱਲਣੇ ਸੀ, ਸਾਰਾ ਕੁਝ ਪਤਾ ਨਹੀਂ ਲੱਗਣਾ ਸੀ। ਉਹ ਹਰੇਕ ਜਿਵੇਂ ਇੱਦਾਂ ਦੀ ਕਿਆਸਰੀ ਲੱਗਦੀ ਆ, ਤਾਂ ਜਿਹੜੇ ਸਿਆਸਤਕਾਰੇ ਹੁੰਦੇ ਆ, ਡਿਪਲੋਮੈਟਿਕਲੀ ਮੂਵ ਕਰਦੇ ਆ, ਉਹ ਵੀ ਸਾਰੇ ਕਾਰਡ ਨਹੀਂ ਖੋਲ੍ਹਦੇ ਆਗੇ। ਤਾਂ ਸਮਥਿੰਗ ਕੁਝ ਪਿੱਛੇ ਹੋ ਰਿਹਾ ਸੀ। ਤੁਹਾਨੂੰ ਪਤਾ ਹੋਣਾ ਵਿਦਰੋਹ ਦੀਆਂ ਸੁਰਾਂ ਵੀ ਜਦੋਂ ਸ਼ੁਰੂ ਹੋਈਆਂ, ਉਹ ਚੰਨੀ ਸਾਹਿਬ ਨੇ ਕੀਤੀਆਂ ਸੀ ਵੀ ਜੀ ਬਰਾਬਰਤਾ ਦੀ ਗੱਲ ਹੋਣੀ ਚਾਹੀਦੀ ਆ, ਦਲਿਤ ਦੇ ਵਿੱਚ ਨੂੰ ਸਾਨੂੰ ਸਾਡੇ ਜੋ ਬਣਦੇ ਦੇ ਹੱਕ ਨਹੀਂ ਮਿਲ ਰਹੇ। ਤਾਂ ਹੁਣ ਉਹਦਾ ਸਾਰਾ ਕੁਝ ਚੇਂਜ ਆਏਗਾ। ਉਹਦੇ ਨਾਲ ਇੱਕ ਹੋਰ ਵੀ ਆਈ ਹੈ, ਹਰੇਕ ਪਾਰਟੀ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ, ਚਾਹੇ ਉਹ ਬੀਜੇਪੀ, ਚਾਹੇ ਉਹ ਆਮ ਆਦਮੀ ਪਾਰਟੀ, ਸਾਰੇ ਜਿਹੜੇ ਕਹੀ ਜਾਂਦੇ ਆ ਕਿ ਜੇ ਅਸੀਂ ਸਰਕਾਰ ਬਣਾਈ ਤਾਂ ਡਿਪਟੀ ਸੀਐਮ ਆਧਰਮੀ ਜਾਂ ਸ਼ਡਿਊਲਡ ਕਾਸਟ ਕਮਿਊਨਿਟੀ 'ਚ ਹੋਏਗਾ। ਕੁਝ ਕਹਿੰਦੇ ਫਿਰ ਡਿਪਟੀ ਸੀਐਮ ਕਿਉਂ, ਤੁਸੀਂ ਸੀਐਮਏ ਕਿਉਂ ਨਹੀਂ ਬਣਾਉਂਦੇ? ਫਿਰ ਕੁਝ ਕਹਿੰਦਾ ਕਿ ਅਸੀਂ ਸੀਐਮਏ ਬਣਾਵਾਂਗੇ। ਤਾਂ ਉਹ ਸਾਰੀਆਂ ਚਰਚਾ ਚੱਲੀਆਂ ਸੀਗੀਆਂ। ਤਾਂ ਉਹਦਾ ਅਸਰ ਨੇਚਰਲੀ ਆ ਕਿ ਕਾਂਗਰਸ ਪਾਰਟੀ ਵਿੱਚ ਵੀ ਇੰਨਾ ਕੁਝ ਚੱਲ ਰਿਹਾ ਸੀ, ਉਹਨਾਂ 'ਚ ਵੀ ਅਸਰ ਹੋਇਆ ਹੋਏਗਾ। ਉਹ ਸਾਰੀ ਚੀਜ਼ ਨੂੰ ਸਮੇਟਦੇ ਹੋਏ ਇਹ ਲੱਗਿਆ ਕਿ ਜਿਹੜਾ ਤਰਨਜੀਤ ਚੰਨੀ ਹੈ ਉਹ ਇਕੱਲਾ ਦਲਿਤ ਨਹੀਂ ਹੈਗਾ, ਉਹਦੇ ਨਾਲ ਕੁਆਲੀਫਾਈਡ ਵੀ ਹੈਗਾ। ਉਹ MA ਆ, LLB ਆ, MBA ਆ, PhD ਕਰ ਰਹੇ ਨੇ। ਔਰ DAV ਕਾਲਜ ਵਿੱਚ ਜਦੋਂ ਪੜ੍ਹਦੇ ਸੀਗੇ ਉਦੋਂ ਸਪੋਰਟਸ ਖਿਡਾਰੀ ਸੀਗੇ, ਕਈ ਵਾਰੀ ਗੋਲਡ ਮੈਡਲ ਜਿੱਤੇ ਨੇ। ਫਿਰ ਮਿਊਨਿਸਪਲ ਕਮੇਟੀ 'ਚ ਬਣੇ ਨੇ, 3 ਵਾਰੀ ਉਹ ਮਿਊਨਿਸਪਲ ਕਮੇਟੀ 'ਚ ਇਲੈਕਸ਼ਨ ਜਿੱਤੇ ਨੇ। ਫਿਰ ਉਹਦਾ ਹੈੱਡ ਵੀ ਰਹੇ ਨੇ। ਫਿਰ ਉਹ 3 ਵਾਰੀ MLA ਬਣੇ ਨੇ। ਫਿਰ ਜਿਹੜੀ ਹੁਣ ਸਰਕਾਰ ਹੈ, ਇਸ ਵੇਲੇ ਕਾਮਯਾਬ ਸਰਕਾਰ ਵਾ, ਉਹਦੇ ਵਿੱਚ ਉਹ ਮੰਤਰੀ ਵੀ ਸਨ। ਇਹ ਸਾਰਾ ਕੁਝ ਮਿਲਾ ਕੇ ਇੱਕ ਤਰ੍ਹਾਂ ਦਾ ਇਕੱਲਾ ਦਲਿਤ ਫੈਕਟਰ ਨਹੀਂ, ਉਹਨਾਂ ਦੀ ਆਪਣੀ ਵੀ ਕੁਝ, ਫਿਰ ਉਹ ਇੱਕ ਐਜ਼ ਏ ਹੰਬਲ ਪਰਸਨ ਸਾਰਿਆਂ ਨਾਲ ਗੱਲਬਾਤ ਕਰ ਲੈਣੀ। ਪ੍ਰੋਫੈਸਰ ਸਾਹਿਬ, ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਹੋਰ ਵੀ ਬੜੀਆਂ ਉਹਨਾਂ ਦੀਆਂ ਕੁਆਲੀਫਿਕੇਸ਼ਨਸ ਜਿਹੜੀਆਂ ਆ ਉਹ ਮੈਟਰ ਕਰਦੀਆਂ। ਆਜ਼ਾਦ ਵੀ ਚੋਣ ਜਿੱਤੇ ਉਹ, ਸਭ ਤੋਂ ਪਹਿਲੀ ਚੋਣ ਆਪਣੀ। ਪਰ ਜਿਹੜਾ ਉਭਾਰਿਆ ਜਾ ਰਿਹਾ ਪਹਿਲੂ ਆ, ਉਹ ਇਹੀ ਪਹਿਲੂ ਉਭਾਰਿਆ ਜਾ ਰਿਹਾ ਕਿ ਉਹ ਦਲਿਤ ਆ। ਬਲਕਿ ਕੱਲ ਇਹ ਵੀ ਦੇਖਣ 'ਚ ਆਇਆ, ਜਿਵੇਂ ਤੁਸੀਂ ਸ਼ੁਰੂਆਤ 'ਚ ਗੱਲ ਕੀਤੀ, ਕਿ ਇਸ ਧਰਤੀ ਦਾ ਮਾਹੌਲ ਬਾਕੀ ਸਾਰੇ ਭਾਰਤ ਨਾਲੋਂ ਵੱਖਰਾ ਆ। ਇੱਥੇ ਉਸ ਤਰ੍ਹਾਂ ਦਾ ਮਾਹੌਲ ਨਹੀਂ ਜਿਵੇਂ ਬਾਕੀ ਥਾਵਾਂ ਦੇ ਉੱਤੇ ਹੁੰਦਾ। ਪਰ ਇੱਥੇ ਲੋਕਾਂ ਨੇ ਕਮੈਂਟ ਕੀਤੇ, ਜਨ ਸੱਤਾ ਦੇ ਪੇਜ ਤੇ ਜਦੋਂ ਇਹ ਖਬਰ ਲੱਗੀ ਕਿ ਦਲਿਤ ਸਿੱਖ ਮੁੱਖ ਮੰਤਰੀ ਬਣਿਆ, ਤਾਂ ਲੋਕਾਂ ਦੇ ਭਾਰਤ ਦੇ ਖਿੱਤੇ 'ਚੋਂ ਇੱਕ ਕਮੈਂਟ ਆਏ ਕਿ ਦਲਿਤ ਪੱਗ ਵੀ ਬੰਨ ਲੈਂਦੇ ਆ, ਕਿ ਦਲਿਤਾਂ ਨੂੰ ਇਹ ਪਰਮਿਸ਼ਨ ਹੈਗੀ ਹੈ ਪੱਗ ਬੰਨਣ ਦੀ, ਜਾਂ ਸੋ ਐਂਡ ਸੋ, ਜਿਹੜਾ ਉਹਨਾਂ ਨੂੰ ਲੱਗਦਾ ਵੀ ਇਹ ਤਾਂ ਦਲਿਤਾਂ ਨੂੰ ਹੈ ਹੀ ਨਹੀਂ, ਇਹ ਤਾਂ ਮਤਲਬ ਹੱਕ ਹਕੂਕ ਨਹੀਂ ਆ। ਤੇ ਉਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ, ਤੇ ਪੰਜਾਬ ਦੇ ਵਿੱਚ ਕੋਈ ਰਿਐਕਸ਼ਨ ਨਹੀਂ, ਲੋਕਾਂ ਨੇ ਉਹਨੂੰ ਅਸੈਪਟ ਕੀਤਾ ਕਿ ਕੋਈ ਵੀ ਬੰਦਾ ਆ, ਚਾਹੇ ਕਿਸੇ ਵੀ ਕਾਸਟ ਤੋਂ, ਨੋ ਮੈਟਰਸ। ਪਰ ਇਹ ਚੀਜ਼ ਜਿਹੜੀ ਕਾਸਟ ਦੀ ਪੋਲਿਟਿਕਸ ਆ, ਉਹ ਅਸੀਂ ਦੇਖਿਆ ਕਿ ਯੂਪੀ ਹੋਵੇ, ਹਰਿਆਣਾ ਹੋਵੇ, ਉੱਥੇ ਬੜੇ ਜ਼ੋਰ ਦੇ ਨਾਲ ਕੀਤੀ ਜਾਂਦੀ ਹੈ। ਤੇ ਬੀਜੇਪੀ ਨੇ ਵੀ ਇੱਥੇ ਪੰਜਾਬ 'ਚ ਵੀ ਉਹ ਸ਼ੁਰੂਆਤ ਕੀਤੀ ਸੀ। ਪਰ ਹੁਣ ਜਦੋਂ ਸਾਰੀਆਂ ਪਾਰਟੀਆਂ ਵੀ ਉਸੇ ਲੀਹ ਤੇ ਚੱਲ ਰਹੀਆਂ ਨੇ ਕਿ ਕਿਹਾ ਜਾ ਰਿਹਾ ਕਿ ਅਸੀਂ ਦਲਿਤ ਨੂੰ ਇਹ ਬਣਾਵਾਂਗੇ, ਅਸੀਂ ਦਲਿਤ ਨੂੰ ਇਹ ਬਣਾਵਾਂਗੇ, ਤੁਹਾਨੂੰ ਨਹੀਂ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਚਾਹੇ ਬੀਜੇਪੀ ਆ ਜਾਂ ਜਿਹੜੀਆਂ ਉਹ ਪਾਰਟੀਆਂ ਨੇ ਜਿਹੜੀਆਂ ਕਾਸਟ ਦੀ ਆਇਡੈਂਟੀਟੀ ਨੂੰ ਯੂਜ਼ ਕਰਦੀਆਂ ਨੇ, ਕਿ ਉਹਨਾਂ ਦੀ ਪੋਲਿਟਿਕਸ ਹਾਵੀ ਹੋ ਰਹੀ ਆ? ਦੇਖੋ, ਪੰਜਾਬ ਦੇ ਵਿੱਚ ਬਹੁਤ ਸਮੇਂ ਤੋਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ, ਲੇਕਿਨ ਇਸ ਧਰਤੀ ਨੂੰ ਜਿਹੜੀ ਗੁਰੂਆਂ ਦੀ ਚੰਨ ਛੂ ਪ੍ਰਾਪਤ ਹੈ, ਉਹਦੇ 'ਚ ਲੋਕਾਂ ਦਾ ਇੱਕ ਵਿਚਾਰ ਬਣਿਆ ਹੋਇਆ। ਉਹਦੇ 'ਚ ਜਿਹਨੂੰ ਕਹਿੰਦੇ ਆ ਕਿ ਸਿਨਕ੍ਰੀਟਿਕ ਸਾਂਝੀ ਵਾਰਤਾ ਦੀ ਇੱਥੇ ਧਾਰਨਾ ਰਹੀ ਹੈ। ਜਦੋਂ ਤੁਸੀਂ ਬਾਰੇ ਸ਼ਾਹ ਨੂੰ ਪੜ੍ਹਦੇ ਆ ਤਾਂ ਲੱਗਦਾ ਕਿ ਹਿੰਦੂ ਨੂੰ ਪੜ੍ਹਦੇ ਆ, ਮੁਸਲਮਾਨ ਨੂੰ ਪੜ੍ਹਦੇ ਆ, ਸਿੱਖ ਨੂੰ ਪੜ੍ਹਦੇ ਆ, ਈਸਾਈ ਨੂੰ ਪੜ੍ਹਦੇ ਆ, ਕਿਸੇ ਬੋਧੀ ਨੂੰ ਪੜ੍ਹਦੇ ਆ, ਕਿਸੇ ਰਵਿਦਾਸੀ ਨੂੰ ਪੜ੍ਹਦੇ ਆ, ਲੱਗਦਾ ਕਿ ਪੰਜਾਬੀ ਨੂੰ ਪੜ੍ਹਦੇ ਆ। ਜਿਹੜਾ ਪੰਜਾਬੀ ਦਾ ਖਾਨ, ਪੰਜਾਬੀ ਦਾ ਮੁਹਾਵਰਾ, ਉਹ ਜੱਟ ਸਿੱਖ, ਦਲਿਤ ਸਿੱਖ, ਫਲਾਨੀ ਜਾਤ ਪਾਤ, ਉਹ ਕਹਿੰਦੇ ਪੰਜਾਬ 'ਚ 2 ਹੀ ਕੌਮਾਂ ਸੀਗੀਆਂ, ਦੂਜੀ ਕੌਮ ਸੀਗੀ ਨਹੀਂ। ਉਹ ਜਿਹੜੀ ਕੌਮ ਹੈ, ਲੇਕਿਨ ਅਸਲ 'ਚ ਪੰਜਾਬ ਦੀ ਪੰਜਾਬੀ ਕੌਮ ਹੀ ਆ। ਜਦੋਂ ਮੈਂ ਬਾਹਰ ਜਾਂਦਾ, ਬਹੁਤ ਜਾ ਕੇ ਮਿਲਦਾ ਬਾਤਾਂ ਹੁੰਦੀਆਂ, ਉੱਥੇ ਪੰਜਾਬੀ ਦਾ ਇੱਕ ਆਪਣਾ, ਸਾਡਾ ਇੱਕ ਆਪਣਾ, ਇੱਕ ਜਿਹਨੂੰ ਕਹਿੰਦੇ ਆ ਸਲੀਕਾ ਹੈ ਸਾਡਾ, ਇੱਕ ਆਪਣਾ, ਸਾਡੀ ਰਹਿਤ ਲਿਖ ਹੈ, ਸਾਡੀ ਖਾਣ ਪੀਣ ਇੱਕ ਹੈ, ਸਾਡੀਆਂ ਵਿਚਾਰ ਇੱਕ ਨੇ, ਸਾਡੇ ਹੀਰੋ ਵੀ ਇੱਕ ਨੇ। ਐਸਾ ਤਾਂ ਨਹੀਂ ਹੈਗਾ। ਤੇ ਉਹ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਲੋਕ ਹੈ, ਇਸ ਲਈ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਤਾਂ ਭਾਣਾ ਬੀਤਿਆ 1947 ਵੇਲੇ, ਉਹ ਤਾਂ ਜੋ ਭਾਣਾ ਬੀਤਿਆ ਬੜਾ ਮੰਦਭਾਗਾ ਸੀਗਾ, ਲੇਕਿਨ ਉਹ ਭਾਣਾ ਬੀਤਿਆ। ਉਸ ਤੋਂ ਬਾਅਦ ਹਜੇ ਤੱਕ ਜਿਹਨੂੰ ਆਪਾਂ ਕਹਿੰਦੇ ਆ ਕਿ ਉਹ ਲੋਕਾਂ ਦੀ
ਇਹ ਵਿਚਾਰ ਦੇ ਵਿੱਚ ਦੁੱਖ ਸੀਗਾ, ਹੂੰ ਉਹ ਹਜੇ ਵੀ ਉਹ ਆਪਣੇ ਪੱਲੇ 'ਚ ਪਾ ਕੇ ਰੋ ਰਹੇ ਹੈਗੇ। ਬੇਬੀ ਅਸੀਂ ਗੁਆਂਢੀਆਂ ਨੂੰ ਮਾਰ ਦਿੱਤਾ। ਅੱਛਾ, ਹੁਣ ਪੰਜਾਬੀ ਟ੍ਰਿਬਿਊਨ 'ਚ ਹਰੇਕ ਸੈਚਰਡੇ ਨੂੰ ਉਹ ਸਟੋਰੀ ਲਿਖਦੇ ਹੈਗੇ ਆ, ਆਉਂਦੀ ਆ ਆਪਣੇ ਡਿਵੀਜ਼ਨ ਦੀ। ਇਸ ਲਈ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਨਹੀਂ ਹੈਗਾ ਕਿ ਲੋਕਾਂ ਨੂੰ ਲੈ ਕੇ, ਉਹਨਾਂ ਦੇ ਵਿਚਾਰਾਂ ਨੂੰ ਲੈ ਕੇ ਜਿੰਨੀਆਂ ਮਰਜ਼ੀ ਇਹ ਵੱਖ-ਵੱਖ ਪਾਰਟੀਆਂ ਕੋਸ਼ਿਸ਼ ਕਰਨ ਲੱਗੀਆਂ ਹੋਈਆਂ ਨੇ, ਵੰਡੀਆਂ ਨਹੀਂ ਪੈ ਸਕਦੀਆਂ, ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਸਾਡੀ ਜਿਹੜੀ ਸਾਂਝ ਹੈ, ਦੇਖੋ ਉਹ ਮੰਦਿਰ ਵੀ ਜਾਂਦਾ, ਗੁਰਦੁਆਰੇ ਵੀ ਜਾਂਦਾ, ਉਹਨਾਂ ਨੂੰ ਸਾਰੇ ਜਿਹੜੇ ਸ਼ੌਕ ਹੈ ਇਕੱਠੇ ਮਿਲਦੇ ਨੇ। ਔਰ ਬਹੁਤ ਸਾਰੇ ਤਾਂ ਐਸੇ ਸਾਡੇ ਅਕੀਦੇ ਨੇ ਜਿਹੜੇ ਕਿ ਤਿਉਹਾਰ ਨੇ ਉਹ ਬਿਲਕੁਲ ਇਕੱਠੇ ਨੇ। ਇਸ ਕਰਕੇ ਮੈਨੂੰ ਲੱਗਦਾ ਕਿ ਜਦੋਂ ਇਹ ਗੱਲ ਕਹਿਣਾ ਕਿ ਹਾਂ ਦਲਿਤ ਦੀ ਵੀ ਸੱਚਾਈ ਆ, ਪੰਜਾਬ 'ਚ 32% ਨੇ, 39 ਉਹਨਾਂ ਦੀਆਂ ਜਾਤਾਂ ਨੇ, ਉਹਨਾਂ ਦਾ ਹਿੱਸਾ ਜ਼ਮੀਨ ਵਿੱਚ ਬਾਕੀ ਭਾਰਤ ਦੇ ਸੂਬਿਆਂ ਦੇ ਮੁਕਾਬਲਤਨ ਸਭ ਤੋਂ ਘੱਟ ਇੱਥੇ ਆ। ਇੱਥੇ ਵੀ ਤਰੁੱਟੀਆਂ ਨੇ, ਪਰ ਇੱਥੇ ਤਰੁੱਟੀਆਂ ਜਿਹੜਾ ਜਾਤ ਪਾਤ ਨੂੰ ਲੈ ਕੇ ਮਤਭੇਦ ਹੈ ਉਹ ਆਪਣੇ ਛੂਤ ਛਾਤ ਵਾਲਾ ਨਹੀਂ ਹੈਗਾ, ਉਹ ਆਰਥਿਕ ਨੂੰ ਹੈਗਾ। ਕਿਉਂਕਿ ਜਿਹੜਾ ਜੱਟ ਵਾ ਕਿਸੇ ਵੇਲੇ ਉਹਨੂੰ ਜਿਹੜਾ ਰੁਤਬਾ ਸੀ ਉਹਦਾ ਉਹ ਸ਼ੂਦਰ ਵਾ, ਹੁਣ ਵੀ ਉਹ ਚੌਥੇ ਵਰਨ 'ਚ ਆਉਂਦਾ। ਬਿਲਕੁਲ, ਜਿਹੜਾ ਜੱਟ ਵਾ ਚੌਥੇ ਵਰਨ 'ਚ ਆਉਂਦਾ। ਤਾਂ ਮੈਨੂੰ ਲੱਗਦਾ ਇਕਨੋਮਿਕਲ ਤਾਂ ਅੱਜ ਕੱਲ ਜੱਟਾਂ ਦੇ ਵਿਦਨ ਵੀ ਬਹੁਤ ਹੋ ਗਿਆ ਹੈ। ਨਹੀਂ, ਮੈਂ ਉਹ ਕਹਿੰਦਾ ਕਿ ਬਹੁਤ ਵੱਖਰੀ ਗੱਲ ਹੈ। ਬਹੁਤ ਸਾਰੇ ਐਸੇ ਜੱਟ ਨੇ ਜਿਨ੍ਹਾਂ ਦੀ ਆਪਣੇ ਆਰਥਿਕ ਸੂਰਤ ਹਾਲ ਦਲਿਤਾਂ ਨਾਲ ਮਾੜੀ ਹੈ। ਅੱਛਾ, ਉਹਨਾਂ ਨੂੰ ਹੋਰ ਮਾੜੀ ਹੈ ਕਿ ਉਹਨਾਂ ਦੇ ਉੱਤੇ ਇੱਕ ਲੰਮਾ ਚਾੜਿਆ ਹੋਇਆ ਕਿ ਤੁਸੀਂ ਕੋਈ ਮਜ਼ਦੂਰੀ ਨਹੀਂ ਕਰਨੀ, ਇੱਕ ਫੋਕੀ ਕਲਚਰ ਦਿੱਤੀ ਹੋਈ ਆ। ਲੇਕਿਨ ਮੈਂ ਕਹਿੰਦਾ ਹਾਂ ਕਿ ਪੰਜਾਬ ਦੇ ਵਿੱਚ ਵੀ ਇਹ ਜਿਹੜੀ ਧਾਰਨਾ ਹੈਗੀ ਆ ਸ਼ੂਦਰ ਦੀ, 4 ਵਰਨ ਹੈ, ਸਭ ਤੋਂ ਉੱਤੇ ਬ੍ਰਾਹਮਣ, ਫਿਰ ਕਸ਼ਤਰੀ, ਫਿਰ ਵੈਸ਼, ਥੱਲੇ ਫਿਰ ਜਿਹੜੇ ਹੈਗੇ ਸ਼ੂਦਰ। ਸ਼ੂਦਰ 'ਚ ਕੌਣ ਵਾ? ਝੀਰ, ਤਖਾਣ, ਸੁਨਿਆਰ, ਛਿੰਬੇ, ਨਾਈ, ਪੰਜੜੇ, ਆਪਣੇ ਘੁਮਿਆਰ ਤੇ ਜੱਟ ਹਰਬਾਹਕ ਮੰਨੇ ਜਾਂਦੇ ਸੀ ਨਾ। ਉਹ ਤੇ ਬੰਦਾ ਬਹਾਦਰ ਤੋਂ ਬਾਅਦ ਜਦੋਂ ਪੰਜਾਬ 'ਚ ਚੇਂਜ ਆਈ, ਮਿਸਲਾਂ ਬਣੀਆਂ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਤਾਂ ਇਹ ਭੂਮੀ ਦੇ ਮਾਲਕ ਬਣੇ, ਭੂਮੀ ਵਾਲੇ ਬਣੇ। ਪਹਿਲਾਂ ਤਾਂ ਜ਼ਮੀਨ ਵਾਹੁੰਦੇ ਸੀ, ਉਹ ਵਾਹੁੰਦੇ ਸੀਗੇ, ਭੂਮੀ ਵਾਲੇ ਬਣੇ, ਖੇਤੀ ਕਰਦੇ ਸੀਗੇ। ਹਾਲਾਤ ਐਸੇ ਬਣੇ ਜਦੋਂ ਵਾਹੁੰਦੇ ਸੀਗੇ, ਖੇਤੀ ਕਰਦੇ ਸੀਗੇ। ਹੁਣ ਕੁਝ ਹਾਲਾਤ ਬਣੇ, ਇਹ ਗੁਰੂ ਸਾਹਿਬ ਦੇ ਲੜ ਲੱਗੇ। ਲੇਕਿਨ ਕਿਤੇ ਕਿਤੇ ਕਾਸਟ ਫੈਕਟਰ ਰਹਿ ਗਿਆ। ਪੰਥ ਵਿੱਚ ਵਾ, ਧਰਮ 'ਚ ਨਹੀਂ ਹੈਗਾ, ਕਮਿਊਨਿਟੀ 'ਚ ਆ, ਧਰਮ 'ਚ ਨਹੀਂ, ਗੁਰਦੁਆਰੇ 'ਚ ਨਹੀਂ ਹੈਗਾ, ਪੰਥ ਵਿੱਚ ਕਮਿਊਨਿਟੀ 'ਚ ਹੈਗਾ। ਕਿਉਂਕਿ ਉਹ ਫਿਰ ਐਜੂਕੇਸ਼ਨ ਦੇ ਬਾਅਦ 'ਚ ਮੰਨਿਆ ਵੀ, ਉਹਨਾਂ ਨੂੰ ਕਿਹਾ ਵੀ ਆਪਣੇ ਪਟੇਲ ਸਾਹਿਬ ਨੇ ਇਹਨਾਂ ਨੂੰ, ਮਾਸਟਰ ਤਾਰਾ ਸਿੰਘ ਨੂੰ, ਉਹ ਕਹਿੰਦੇ ਨਹੀਂ ਵੀ ਤੁਹਾਡੀ ਤਾਂ ਜਾਤੀ ਨਹੀਂ ਕਿ ਤੁਸੀਂ ਕਿਉਂ ਰਿਜ਼ਰਵੇਸ਼ਨ ਮੰਗਣ ਆਏ ਆ ਮਜ਼੍ਹਬੀ ਸਿੱਖਾਂ ਵਾਸਤੇ। ਉਹ ਬੜੀ ਰਿਕਾਰਡਡ, ਬੜੀ ਇੰਪੋਰਟੈਂਟ ਚੀਜ਼ਾਂ ਨੇ। ਲੇਕਿਨ ਮੈਂ ਕਹਿੰਦਾ ਕਿ ਇਹ ਜਿਹੜੀ ਜਾਤ ਪਾਤ ਸਾਡੀਆਂ ਕੈਟੇਗਰੀਜ਼ ਨੇ, ਉਹ ਇੱਕ ਸਾਨੂੰ ਮੰਨਣਾ ਚਾਹੀਦਾ, ਉਹਨਾਂ ਨੂੰ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਇਹ ਕੀ ਗੱਲ ਹੋਈ ਆ। ਅਸੀਂ ਆਪਣੀਆਂ ਜਿਹੜੇ ਦੁੱਖਾਂ ਤੋਂ ਮੰਨ ਕੇ ਉਹਨਾਂ ਨੂੰ ਪੂਰਾ ਕਰੀਏ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਫੈਕਟਰ ਹੈ, ਇਹਦੇ ਨਾਲ ਲੋਕਾਂ ਨੇ ਇਤਨੀ ਰਿਐਕਟ ਕੀਤਾ ਪੰਜਾਬ 'ਚ ਕਿਸੇ ਨੇ ਵੀ। ਬਿਲਕੁਲ, ਇਹ ਬਹੁਤ ਵੱਡੀ ਜਿੱਤ ਆ ਗਈ ਹੈ। ਇੱਕ ਮੈਸੇਜ ਗਿਆ ਪੂਰੇ ਭਾਰਤ ਵਿੱਚ ਕਿ ਦੇਖੋ ਹੁਣ ਸਮੇਂ ਆ ਚੁੱਕਾ ਹੈ। ਇਹਨਾਂ ਸਦੀਆਂ ਤੋਂ ਜਿਹੜੇ ਲੋਕਾਂ ਨੂੰ ਅਸੀਂ ਬਾਹਰ ਕੀਤਾ ਹੋਇਆ ਸੀਗਾ, ਉਹਨਾਂ ਜਿਹੜੇ ਕੈਪੇਬਲ ਬੰਦੇ ਆ ਉਹ ਲਿਆਉਣੇ ਚਾਹੀਦੇ ਆ। ਸਾਨੂੰ ਉਸ ਸੋਚ ਚੋਂ ਬਾਹਰ ਹੋਣਾ ਚਾਹੀਦਾ। ਜਦ ਤੱਕ ਅਸੀਂ ਸੋਚ ਚੋਂ ਬਾਹਰ ਨਹੀਂ ਆਵਾਂਗੇ, ਅਸੀਂ ਅਸਲੀ ਜਿਹੜੀ ਸਿੱਖ ਧਰਮ ਦਾ ਫਲਸਫਾ ਹੈ ਉਹਨੂੰ ਅਸੀਂ ਨਹੀਂ ਅਪਣਾਵਾਂਗੇ। ਪ੍ਰੋਫੈਸਰ ਸਾਹਿਬ, ਤੁਸੀਂ ਬੜਾ ਖੋਜ ਵੀ ਕੀਤੀ ਹੈ ਤੁਸੀਂ ਇਸ ਵਿਸ਼ੇ ਤੇ, ਖਾਸ ਕਰਕੇ ਜਾਤ ਪਾਤ ਵਾਲਾ ਜਿਹੜਾ ਸਾਰਾ ਵਿਸ਼ਾ ਰਿਹਾ। ਮਤਲਬ ਆ ਜਿਹੜਾ ਇਹ ਸਾਰਾ ਵਰਤਾਰਾ ਵਰਤਿਆ, ਇੱਕ ਪੰਜਾਬ ਫੇਰ ਇੱਕ ਵੱਖਰਾ ਦਿਖਿਆ ਸਾਰੇ ਬਾਕੀ ਦੇ ਭਾਰਤ ਨਾਲੋਂ। ਉਹਦੇ ਵਿੱਚ ਤੁਸੀਂ ਆਪਣੀ ਇੰਟਰਵਿਊ 'ਚ ਇਹ ਗੱਲ ਕਹੀ ਆ ਵੀ ਉਹਦੇ 'ਚ ਜਿਹੜਾ ਕਾਰਨ ਆ ਜਾਂ ਉਹਦਾ ਜਿਹੜਾ ਬੀਜ ਰੂਪ 'ਚ ਪਈ ਗੱਲ, ਉਹ ਗੁਰੂ ਨਾਨਕ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ ਦਾ ਉਹ ਸਾਰਾ ਸਫ਼ਰ ਆ। ਤੇ ਜਿਹੜਾ ਕਾਸਟ ਦੀ ਐਨਹੀਲੇਸ਼ਨ ਦੀ ਆਪਾਂ ਗੱਲ ਕਰਦੇ ਆ ਵੀ ਖਤਮ ਕਰਨੀ ਜਾਂ ਉਹ ਤੋਂ ਛੁਟਕਾਰਾ ਪਾਉਣਾ, ਜਿਹੜਾ ਸਾਰਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਉਹ ਵਿਪਰਵਾਦੀ ਜਿਹੜਾ ਵਿਧਾਨ ਆ, ਜਿਹੜਾ ਜਿਹਨੇ ਕਿ ਊਚ ਨੀਚ ਇਹ ਬਣਾਤੀ ਆ, ਉਹ ਤੋਂ ਛੁਟਕਾਰਾ ਪਾਉਣਾ। ਤਾਂ ਉਹਦੇ ਵਿੱਚ ਜਦੋਂ ਚਰਨਜੀਤ ਸਿੰਘ ਚੰਨੀ ਦੀ ਕੱਲ ਦੀ ਨਿਯੁਕਤੀ ਦੀ ਗੱਲ ਦੇਖ ਰਹੇ ਸੀ, ਤਾਂ ਉਹਦੇ ਵਿੱਚ ਬਾਰ-ਬਾਰ ਇਹ ਗੱਲ ਉਭਾਰੀ ਜਾ ਰਹੀ ਆ ਕਿ ਜੀ ਇਹ ਦਲਿਤ ਆ, ਇਹ ਦਲਿਤ ਆ। ਤਾਂ ਜਦੋਂ ਆਪਾਂ, ਤੁਹਾਨੂੰ ਨਹੀਂ ਲੱਗ ਰਿਹਾ ਕਿ ਅਸੀਂ ਭਾਵੇਂ ਕਿ ਚੇਅਰਸ ਮਿਲ ਰਹੀਆਂ ਨੇ, ਭਾਵੇਂ ਅਹੁਦੇ ਮਿਲ ਰਹੇ ਆ, ਅਸੀਂ ਰਿਜ਼ਰਵੇਸ਼ਨ 'ਚ ਵੀ ਦੇਖਿਆ, ਹਾਇਰ ਪੋਸਟਸ ਵੀ ਮਿਲ ਰਹੀਆਂ, ਪਰ ਉੱਥੇ ਵੀ ਜਿਹੜਾ ਇਹ ਸਾਰਾ ਨਿਜ਼ਾਮ ਆ ਜਾਂ ਇਹ ਸਾਰਾ ਪ੍ਰਬੰਧ ਆ, ਇਹ ਤੁਹਾਡੇ ਨਾਲ ਇੱਕ ਖਾਸ ਆਈਡੈਂਟੀਟੀ ਜਿਹੜੀ ਕਿ ਤੁਹਾਨੂੰ ਦਿੱਤੀ ਗਈ ਆ, ਕਿਸੇ ਸਮੇਂ ਕਿਸੇ ਪ੍ਰਬੰਧ ਵੱਲੋਂ ਦਿੱਤੀ ਗਈ, ਜਿਹਨੇ ਤੁਹਾਨੂੰ ਇਹ ਦੱਸਿਆ ਕਿ ਤੁਸੀਂ ਨੀਵੇਂ ਹੋ, ਤਾਂ ਉਹੀ ਆਈਡੈਂਟੀਟੀ ਅੱਜ ਵੀ ਤੁਹਾਡੇ ਨਾਲ ਬੰਨੀ ਜਾ ਰਹੀ ਆ। ਤਾਂ ਉਹ ਤੋਂ ਛੁਟਕਾਰਾ ਪਾਉਣ ਦਾ ਜਿਹੜਾ ਰਾਹ ਗੁਰੂ ਨਾਨਕ ਪਾਤਸ਼ਾਹ ਦਾ ਸੀ, ਜਿੱਥੇ ਉਹਨਾਂ ਨੇ ਕਿਹਾ ਕਿ ਇਹ ਆਈਡੈਂਟੀਟੀਜ਼ ਕੋਈ ਮਾਇਨੇ ਨਹੀਂ ਰੱਖਦੀਆਂ, ਕਿ ਆਈਡੈਂਟੀਟੀ ਇੱਕ ਕਰੋ ਖਾਲਸਾ ਆਈਡੈਂਟੀਟੀ ਜਾਂ ਖਾਲਸਾ ਆਈਡੈਂਟੀਟੀ। ਮਤਲਬ ਜਦੋਂ ਖਾਲਸਾ ਪ੍ਰਗਟ ਹੁੰਦਾ ਹੈ ਤਾਂ ਉਧਰ ਨੂੰ ਤੁਹਾਨੂੰ, ਮੈਨੂੰ ਇਹ ਲੱਗਦਾ ਕਿ ਉਧਰ ਨੂੰ ਯਤਨ ਨਹੀਂ ਹੋ ਰਹੇ, ਅਸੀਂ ਉੱਥੇ ਨੂੰ ਤੁਰ ਨਹੀਂ ਰਹੇ। ਇਹਦੇ ਪਿੱਛੇ ਕੀ ਕਾਰਨ? ਉਹਦੇ ਪਿੱਛੇ ਦੇਖੋ ਕਾਰਨ ਇਹ ਆ ਕਿ ਜਦੋਂ ਅਸੀਂ ਆਇਡੈਂਟੀਟੀ ਦੀ ਗੱਲ ਕਰਦੇ ਆ, ਉਹਦੇ 'ਚ ਸਾਨੂੰ
ਜਦੋਂ ਇਸ ਤਰ੍ਹਾਂ ਦੀ ਕੋਈ ਮੂਵਮੈਂਟ ਉੱਠਦੀ ਆ ਜਿੱਥੋਂ ਅਸੀਂ ਕਿਸੇ ਜਾਤੀ ਨੂੰ ਲੈ ਕੇ ਬਰਾਬਰਤਾ ਦੀ ਗੱਲ ਕਰਦੇ ਆ, ਤਾਂ ਉਸ ਬਰਾਬਰਤਾ ਦੀ ਗੱਲ ਦੇ ਨਾਲ ਨਾਲ ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਉਹ ਬਰਾਬਰਤਾ ਤਦ ਤੱਕ ਨਹੀਂ ਹੋਣੀ ਜਦ ਤੱਕ ਅਸੀਂ ਜ਼ਮੀਨੀ ਤੌਰ ਦੇ ਉੱਤੇ ਜਾਤ ਪਾਤ ਦੇ ਕੋੜ ਨੂੰ ਖਤਮ ਨਾ ਕਰ ਦਈਏ। ਬਿਲਕੁਲ, ਕਿਉਂਕਿ ਇਹ ਇੱਕ ਅਭਿਆਨ ਸੀਗਾ ਗੁਰੂ ਸਾਹਿਬ ਤੋਂ ਲੈ ਕੇ, ਇਹ ਬਹੁਤ ਵੱਡਾ ਅਭਿਆਨ ਸੀਗਾ ਕਿ ਉਹਨਾਂ ਨੇ ਕਿੰਨੀ ਵੱਡੀ ਗੱਲ ਕਹੀ ਸੀ, ਨੀਚਾ ਅੰਦਰ ਨੀਚ ਜਾਤੀ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਉਹ ਤੇ ਇੱਥੇ ਗੱਲ ਕਹਿ ਗਏ ਆ ਕਿ ਜਿੱਥੇ ਨੀਚਾਂ ਦੀ ਸੰਭਾਲ ਹੋਏਗੀ ਉੱਥੇ ਤੇਰੀ ਨਜ਼ਰ ਹੋਣੀ ਆ। ਉਹਨਾਂ ਨੇ ਵੀ ਗੱਲ ਕਹੀ ਹੈ, ਬਿਲਕੁਲ ਬਾਬਾ ਨਾਨਕ ਨੇ ਖੁਦ ਕਹੀ ਆ ਕਿ ਜਿੱਥੇ ਨੀਚ ਸੰਭਾਲੀਏ ਤਿੱਥੇ ਨਦਰ ਤੇਰੀ ਬਖਸ਼ੀਸ਼। ਉਹਨਾਂ ਨੇ ਕਹੀ ਆ ਕਿ ਤੁਸੀਂ ਉਹਨਾਂ ਨੂੰ ਕਹੋ, ਕਹਿੰਦਾ ਹੈ ਨਾ ਉਹ ਨਾਨਕ, ਐ ਨਾਨਕ, ਤੇ ਮੈਂ ਨੀਚਾਂ ਦੇ ਅੰਦਰ ਜਿਹੜੀ ਨੀਚ ਜਾਤੀ ਆ ਉਹਨਾਂ ਦੇ ਨਾਲ ਹਾਂ, ਤੇ ਨੀਚੀ ਹੂੰ ਤਾਂ ਨੀਚ, ਮੈਂ ਉਹਨਾਂ ਤੋਂ ਵੀ ਨੀਚੀ ਉਹਨੂੰ ਮੰਨਦਾ ਹੈ, ਤੇ ਜਿੱਥੇ ਨੀਚ ਸੰਭਾਲੀਏ। ਤੇ ਇਹ ਉਹਨਾਂ ਨੇ ਕੀਤਾ ਕਿਉਂਕਿ ਇਹ ਸਾਡੇ ਸਾਹਮਣੇ ਰਿਐਲਿਟੀ ਸੀ, ਇਹ ਸਾਡੇ ਸਾਹਮਣੇ ਇੱਕ ਦੁੱਖ ਸੀਗਾ ਜਿਹਨੂੰ ਉਹਨੇ ਤੋੜਨਾ ਚਾਹੁੰਦੇ ਸੀਗੇ। ਇਸ ਲਈ 10ਵੇਂ ਪਾਤਸ਼ਾਹ ਨੇ ਕਿਹਾ ਆਪੇ ਗੁਰੂ ਆਪੇ ਚੇਲਾ। ਉਹਨਾਂ ਤੋਂ ਅੰਮ੍ਰਿਤ ਲਿਆ ਜਿਨ੍ਹਾਂ ਨੂੰ ਅਸੀਂ ਨੀਵੀਂ ਜਾਤ ਦੇ ਮੰਨਦੇ ਸੀਗੇ, ਸ਼ੂਦਰ ਕਹਿੰਦੇ ਸੀਗੇ। ਇੱਕ ਉਹਨਾਂ ਚੋਂ ਸੋਬਤੀ ਵੀ ਸੀਗਾ, ਇੱਕ ਉੱਚੀ ਜਾਤੀ ਵੀ ਸੀਗਾ। ਉਹਨਾਂ ਨੇ ਕਿਹਾ ਤੁਸੀਂ ਸਾਨੂੰ ਅੰਮ੍ਰਿਤ ਦਿਓ। ਉਹ ਕਹਿੰਦੇ ਭਾਈ ਤੁਹਾਤੋਂ ਅੰਮ੍ਰਿਤ ਲੈਣਾ। ਕਾਰਨ ਕੀ ਸੀਗਾ ਕਿ ਉਹ ਕਹਿੰਦੇ ਸੀਗੇ ਕਿ ਅਸੀਂ ਜਿਹੜੀ ਊਚ ਨੀਚ ਹੈ ਇਹ ਬਿਲਕੁਲ ਖਤਮ ਕਰਨੀ ਹੈ। ਉਹਨਾਂ ਦੀ ਜਿੰਨੀਆਂ ਵੀ 14 ਜਾਂ 15 ਲੜਾਈਆਂ ਹੋਈਆਂ, ਮੁਗਲਾਂ ਨਾਲ ਤਾਂ ਕੋਈ ਹੋਈ ਆਖਰੀ, ਬਾਕੀ ਤਾਂ ਇਹਨਾਂ ਨਾਲ ਹੋਈਆਂ ਉੱਚ ਜਾਤੀਆਂ ਨਾਲ, ਉੱਚ ਜਾਤੀਆਂ ਨਾਲ ਹੋਈਆਂ। ਪਹਾੜੀਏ ਚਾਹੇ ਉਹ ਪਲੇਨ ਦੇ ਹੈਗੇ ਆ, ਉੱਚ ਜਾਤੀਆਂ ਸੀ, ਉਹਨਾਂ ਨਾਲ ਹੋਈਆਂ ਨਾ। ਉਹਦੇ ਵਿੱਚ ਬੁੱਧੂ ਸ਼ਾਹ ਵਰਗੇ ਸਪੋਰਟ ਕਰਨ ਵਾਸਤੇ ਬਾਬੇ ਨਾਨਕ ਦੇ ਘਰ ਦੀ ਸਪੋਰਟ ਕਰਨ ਉਹ ਆਏ ਆ। ਬਿਲਕੁਲ ਜੀ, ਇਹਦਾ ਮਤਲਬ ਕੀ ਸੀਗਾ, ਅਨਿਆਏ ਦੇ ਅਗੇਂਸਟ, ਨਾ ਬਰਾਬਰਤਾ ਦੇ ਅਗੇਂਸਟ ਗੱਲ ਹੁੰਦੀ ਸੀਗੀ। ਇਸ ਲਈ ਜਦੋਂ ਹੁਣ ਇਹ ਰਾਜ ਹੁੰਦਾ, ਉਹ ਗੱਲ ਵੱਖਰੀ ਆ ਕਿ ਕੁਝ ਬੰਦੇ ਨੂੰ ਤੁਲ ਦਿੰਦੇ ਆ ਕਿ ਉਹ ਹੈਗਾ, ਵੀ ਜੇ ਹੈਗਾ ਤਾਂ ਠੀਕ ਹੈ, ਉਹਨੂੰ ਅੱਗੇ ਲਿਆਉਣ ਦਾ, ਉਹਨੂੰ ਅੱਗੇ ਲਿਆ ਕੇ, ਜਿੱਦਾਂ ਗੁਰੂ ਕਹਿੰਦਾ ਇਹਨੂੰ ਸਿੱਖਣ ਕੋ ਮੈਂ ਗੁਰਿਆਈ ਜਿਹੜੀ ਬਖਸ਼ਣੀ ਹੈ, ਪਾਤਸ਼ਾਹੀ ਵਰਤਣੀ ਹੈ। ਗੁਰੂ ਸਾਹਿਬ ਨੇ ਕਿਹਾ ਮੈਂ ਇਹਨਾਂ ਨੂੰ ਪਾਤਸ਼ਾਹੀ ਵਰਤਣੀ ਹੈ, ਇਹਨੂੰ ਸਿੱਖਣ ਕੋ ਪਾਤਸ਼ਾਹੀ ਜਿਹੜੀ ਦੇਣੀ ਮੈਂ। ਉਹ ਕਿੰਨੀ ਵੱਡੀ ਗੱਲ ਹੈ। इनकी कृपा से हम सजे पड़े हैं। हाँ, बिल्कुल। नाल भी कह रहे हैं इनकी कृपा से हम, नहीं तो मेरे 400 करोड़ पड़े हैं, इनकी कृपा से सजे पड़े हैं। ਹੁਣ ਦੇਖੋ ਜਿਹੜੀ ਵੱਡੀ ਗੱਲ ਹੈ ਕਿ ਉਹਨਾਂ ਨੇ ਆਪਣੇ ਸਮਾਜ ਦੇ ਵਿੱਚ ਊਚ ਨੀਚ ਸੀਗੀ ਤਾਂ ਇਹੋ ਨਾਰਾ ਬੁਲੰਦ ਕੀਤਾ, ਸੂਫੀਆਂ ਨੇ ਕੀਤਾ, ਨਾ ਬਾਤ ਕਹੂੰ ਅਬ ਕੀ, ਨਾ ਬਾਤ ਕਹੂੰ ਤਬ ਕੀ, ਨਾ ਹੋਤਾ ਗੁਰੂ ਗੋਬਿੰਦ ਸਿੰਘ ਤਾਂ ਸੁਣਤ ਹੋਤੀ ਸਭ ਕੀ। ਬੁੱਲੇ ਸ਼ਾਹ ਉਹਨਾਂ ਦੇ ਕੰਟੈਂਪਰੇਰੀ ਸੀਗੇ। ਉਹਨਾਂ ਨੇ ਕਿਹਾ ਨਾ, ਹੁਣ ਜੇ ਸਾਰੀਆਂ ਗੱਲਾਂ ਕਹੀਆਂ ਤੇ ਰਿਐਲਿਟੀ ਆ ਕਿ ਅਸੀਂ ਆਪਣੇ ਸੱਚ ਨੂੰ ਮੰਨੀਏ, ਮੰਨ ਕੇ ਬਰਾਬਰਤਾ ਵੱਲ ਚੱਲੀਏ। ਔਰ ਜਿਹੜਾ ਬੰਦਾ ਇਕੱਲਾ ਇਹ ਕਹਿ ਰਿਹਾ ਕਿ ਜੀ ਇਹ ਇਸ ਤਰ੍ਹਾਂ ਕਰਨਾ ਜਾਤ ਵਧਣੀ ਆ, ਇਹ ਸਿੱਖਾਂ ਦੇ ਵਿੱਚੋਂ ਜਾਤ ਨਹੀਂ ਹੈਗੀ, ਉਹਦੇ 'ਚ ਪਗੜੀ ਕਿਉਂ ਬੰਨ੍ਹੀ ਗਈ ਆ, ਇਹ ਬੰਦੇ ਉਹ ਨੇ ਜਿਹੜੀ ਇਸ ਤਰ੍ਹਾਂ ਦੀ ਸੋਚ ਆ, ਵਧੀਆ ਸੋਚ ਆ, ਉਹਨੂੰ ਉਦੋਂ ਵੀ ਢਾਹ ਲਾਉਂਦੇ ਸੀ ਤਾਂ ਹੁਣ ਵੀ ਢਾਹ ਲਾ ਰਹੇ ਨੇ। ਸਾਡੇ ਪਾਸ ਲੋੜ ਹੈ ਅਸੀਂ ਸਾਰੀਆਂ ਚੀਜ਼ਾਂ ਨੂੰ ਸੁਚੇਤ ਹੋ ਕੇ ਸਮਝ ਕੇ ਬਿਨਾਂ ਗੁੰਮਰਾਹ ਹੋਏ ਅਸੀਂ ਆਪਣੇ ਆਪ ਤੋਂ ਕੋਡ ਕੱਢੀਏ ਤਾਂ ਅਸਲੀ ਜਿਹੜੀ ਸਾਡੀ ਸਿੱਖਿਆ ਸਾਨੂੰ ਮਿਲੀ ਆ ਆਪਣੇ ਗੁਰੂ ਸਾਹਿਬਾਨ ਤੋਂ, ਉਹਨੂੰ ਲੈ ਕੇ ਅੱਗੇ ਵਧਾਂਗੇ। ਤੇ ਮੈਨੂੰ ਲੱਗਦਾ ਕਿ ਹੌਲੀ ਹੌਲੀ ਸਮਝ ਆਏਗਾ ਇਹ ਬੜੀ ਵੱਡੀ ਜੰਗ ਹੈ, ਸਮਾਜਿਕ ਜੰਗ ਹੈ। ਤੇ ਇਹਦੇ ਨਾਲ ਜੋ ਬਚਾਅ ਹੋਏਗਾ ਪੰਜਾਬ ਦੇ ਵਿੱਚ, ਆਈਡੀਆ ਬਣੇਗਾ। ਹੁਣ ਐਸਜੀਪੀਸੀ ਤੋਂ ਸਾਡੇ ਜਿਹੜੇ ਜਥੇਦਾਰ ਸਾਹਿਬ ਨੇ, ਉਹਨਾਂ ਦਾ ਨਾਮ ਗਿਆਨੀ ਹਰਪ੍ਰੀਤ ਸਿੰਘ ਜੀ, ਉਹ ਡਾਕਟਰੇਟ ਨੇ। ਇੱਕ ਦੋ ਵਾਰੀ ਮੈਂ ਉਹਨਾਂ ਦੇ ਨਾਲ ਸਾਨੂੰ ਮਿਲਣ ਦਾ ਮੌਕਾ ਮਿਲਿਆ, ਅਸੀਂ ਕਿਸੇ ਪ੍ਰੋਗਰਾਮ ਤੇ ਇਕੱਠੇ ਸਨ। ਉਹਨਾਂ ਦੇ ਵਿਚਾਰ ਬੜੇ ਚੰਗੇ ਨੇ, ਉਹ ਬੜੀਆਂ ਵਧੀਆ ਸਾਨੂੰ ਦੱਸ ਰਹੇ ਨੇ, ਰਸਤੇ ਪਾ ਰਹੇ ਨੇ। ਔਰ ਸਿੰਘ ਸਭਾ ਦਾ ਆਪਣਾ ਬਹੁਤ ਵੱਡਾ ਇਤਿਹਾਸ ਹੈ, ਇਸ ਤੋਂ ਵੱਡੀਆਂ ਜੋ ਵਿਦਿਆ ਦਾ ਚੀਫ ਖਾਲਸਾ ਦੀਵਾਨ ਦਾ ਇਤਿਹਾਸ ਹੈ। ਜੇ ਕਿਤੇ ਕਮੀਆਂ ਰਹੀਆਂ ਨੇ ਕੁਝ ਲੋਕਾਂ ਕਰਕੇ, ਉਹ ਲੋਕ ਜਿਹੜੇ ਪੋਲੀਟੀਕਲੀ ਮੁਤਸਮੀ ਨੇ ਉਹਨਾਂ ਕਰਕੇ ਰਹੀਆਂ ਨੇ, ਉਹ ਧਰਮ ਖਰਾਬ ਹੁੰਦਾ। ਉਹਦੇ ਨਾਲ ਸਾਡਾ ਧਰਮ ਤਾਂ ਖਰਾਬ ਕੀ, ਉਹਨੂੰ ਤਾਂ ਖਰਾਬ ਹੋ ਸਕਦਾ ਨਹੀਂ, ਉਹ ਤਾਂ ਧੁਰਦੀ ਬਾਣੀ ਹੈ। ਖਰਾਬ ਤਾਂ ਸਾਡਾ ਸਿਸਟਮ ਹੁੰਦਾ। ਅਸੀਂ ਉਹ ਧੁਰਦੀ ਬਾਣੀ ਤੋਂ ਲੈ ਕੇ ਸਿੱਖਿਆ ਉਹਨੂੰ ਸਹੀ ਕਰਨਾ ਹੈਗਾ ਤਾਂ ਅੱਗੇ ਵਧਣਾ ਹੈਗਾ। ਪ੍ਰੋਫੈਸਰ ਸਾਹਿਬ ਬਹੁਤ ਵਧੀਆ ਤੁਸੀਂ ਇਹ ਗੱਲਾਂ ਕੀਤੀਆਂ ਨੇ। ਮਤਲਬ ਜਿਹੜੀ ਹੁਣ ਤੱਕ ਦੀ ਗੱਲ ਚੋਂ ਇਹ ਨਿਕਲ ਕੇ ਆ ਰਿਹਾ ਵੀ ਜਿਹੜਾ ਸਾਨੂੰ ਪਤਾ ਕਿ ਰਾਹ ਕਿਹੜਾ ਆ ਇਹ ਸਾਰੇ ਜੰਜਾਲ ਚੋਂ ਨਿਕਲਣ ਦਾ, ਫਿਰ ਤੁਰਦੇ ਨਹੀਂ। ਹਾਂ, ਮਸਲਾ ਇਹ ਵੀ ਹੁਣ ਇਹ ਹੈ ਵੀ ਕਮਿਊਨਿਟੀ ਨੂੰ ਉਧਰ ਤੋਰਿਆ ਜਾਵੇ। ਤੇ ਇਸੇ ਕਰਕੇ ਇਹ ਇੰਟਰਵਿਊਜ਼ ਬੜੀਆਂ ਇੰਪੋਰਟੈਂਟ ਨੇ ਕਿ ਸਾਡੀ ਯੰਗ ਜਨਰੇਸ਼ਨ ਇਸ ਚੀਜ਼ ਨੂੰ ਦੇਖੇ ਵੀ ਸਾਡੇ ਕੋਲ ਕਿੰਨਾ ਮਹਾਨ ਵਿਰਸਾ ਆ ਜਿਹਦੇ ਨਾਲ ਅਸੀਂ ਸਾਰੀ ਦੁਨੀਆ ਨੂੰ ਇੱਕ ਮੈਸੇਜ ਦੇ ਸਕਦੇ ਹਾਂ। ਹੁਣ ਪਰ ਇਹਦੇ ਵਿੱਚ ਅੱਜ ਮਤਲਬ ਪੋਲੀਟੀਕਲ ਗੱਲ ਵੀ ਕੁਝ ਕਰ ਲੈਂਦੇ ਆ, ਇਹ ਬੜੀਆਂ ਸਾਡੀਆਂ ਸੋਸ਼ਲ ਗੱਲਾਂ ਜਿਹੜੀਆਂ ਅਸੀਂ ਦੇਖੀਆਂ, ਪਰ ਪੋਲੀਟਿਕਸ ਸਾਡੀ ਸੋਸ਼ਲ ਲਾਈਫ ਨੂੰ ਵੀ ਅਸਰਅੰਦਾਜ਼ ਕਰਦੀ ਆ। ਉਹਦੇ ਵਿੱਚ ਅੱਜ ਮਾਇਆਵਤੀ ਜਿਹਦਾ ਇਹ ਬਿਆਨ ਆਉਂਦਾ ਆ ਕਿ ਇਹ ਇੱਕ ਡਮੀ ਯੂਜ਼ ਕੀਤਾ ਗਿਆ ਆ ਦਲਿਤ ਨੂੰ। ਉਹਨਾਂ ਦਾ ਇਹ ਕਹਿਣਾ ਕਿ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਚੋਣ ਆ ਕਿ ਕਾਂਗਰਸ ਜਿਹੜੀ ਆ ਉਹ ਦਲਿਤਾਂ ਨੂੰ ਵਰਤਦੀ ਆਈ ਆ ਕਿ ਮਹਿਜ਼
ਤਿੰਨ ਚਾਰ ਮਹੀਨਿਆਂ ਦੇ ਲਈ ਇਹ ਸਿਰਫ ਦਲਿਤ ਵੋਟਾਂ ਲੈਣ ਦੇ ਲਈ ਇੱਕ ਪੱਤਾ ਖੇਡਿਆ ਗਿਆ। ਤੇ ਮਾਇਆਵਤੀ ਦੇ ਇਸ ਬਿਆਨ ਤੇ ਤੁਹਾਡਾ ਕੀ ਪ੍ਰਤੀਕਰਮ? ਦੇਖੋ, ਮਾਇਆਵਤੀ ਜੀ ਹੁਣੀ ਬਹੁਤ ਹੀ ਉਹਨਾਂ ਦੀ ਸਮਝ ਹੈ। ਪੰਜਾਬ ਦੇ ਵਿੱਚ ਕਈ ਵਾਰੀ ਉਹਨਾਂ ਦੀ ਅਲਾਇੰਸ ਹੋਇਆ ਹੈਗਾ, ਤੇ ਮਾਇਆਵਤੀ ਉਹਨਾਂ ਦੀ ਜੋ ਪੋਲਿਟਿਕਸ ਹੈ ਉਹਦੇ ਬਾਰੇ ਮੈਨੂੰ ਕੋਈ ਇਸ ਸੰਦਰਭ 'ਚ ਗੱਲ ਕਰਨ ਦਾ ਨਹੀਂ ਹੈਗਾ, ਪਰ ਇਹ ਡੰਮੀ ਨਹੀਂ ਹੈਗਾ। ਇਹ ਬਹੁਤ ਜਿਹੜਾ ਜੋ ਇਸ ਵਕਤ ਪੰਜਾਬ ਦੇ ਵਿੱਚ ਧਾਰਨਾਵਾਂ ਜੋ ਵਿਚਾਰ ਚੱਲ ਰਿਹਾ ਉਹਦੇ ਵਿੱਚੋਂ ਇੱਕ ਅੱਛੀ ਤਰ੍ਹਾਂ ਰਿੜਕ ਕੇ ਜਿਹੜਾ ਨਵਾਂ ਇੱਥੇ ਨੈਰੇਟਿਵ ਰਚਿਆ ਜਾ ਰਿਹਾ ਉਹਨੂੰ ਅੱਛੀ ਤਰ੍ਹਾਂ ਰਿੜਕ ਕੇ ਉਹਦੇ ਚੋਂ ਗੱਲ ਨਿਕਲੀ ਆ ਕਿ ਅਗਰ ਕਾਂਗਰਸ ਨੇ ਅੱਗੇ ਵਧਣਾ ਤਾਂ ਕਾਂਗਰਸ ਨੂੰ ਵੀ ਇਹ ਸਟੈਪ ਲੈਣੇ ਪੈਣੇ ਆ। ਇਹ ਕੋਈ ਸੌਖਾ ਨਹੀਂ ਸੀਗਾ ਕੈਪਟਨ ਸਾਹਿਬ ਨੂੰ ਤੋਂ ਅਸਤੀਫਾ ਉਹਨਾਂ ਦਾ ਦੇਣਾ, ਉਸ ਤੋਂ ਬਾਅਦ ਇੰਨਾ ਕੁਛ ਪਾਰਟੀ ਵਿੱਚ ਹੋ ਕੇ ਬਹੁਤ ਵਿਚਾਰ ਚੱਲੀ ਹੋਗੀ, ਪਰਦੇ ਦੇ ਪਿੱਛੇ ਕਿਸੇ ਨੂੰ ਕੀ ਪਤਾ ਕਿਵੇਂ ਹੋਇਆ ਹੈਗਾ। ਤਾਂ ਇਹ ਵੋਟਾਂ ਦੀ ਖਾਤਰ ਵੀ ਇੱਕ ਨਵੀਂ ਸੋਚ ਵੀ ਹੈਗੀ ਆ ਕਾਂਗਰਸ ਦੇ ਵਿੱਚ, ਉਹ ਰਹੀ ਆ ਕਿਉਂਕਿ ਉਹ ਤਾਂ ਸ਼ੁਰੂ ਚ ਰਹੀ ਆ। ਜਦੋਂ ਮਹਾਤਮਾ ਗਾਂਧੀ ਜੀ ਨੇ ਦਲਿਤ ਉਹਨਾਂ ਨੇ ਹਰੀਜਨ ਸਭਾ ਦਾ ਹਰੀਜਨ ਸੰਸਥਾ ਬਣਾਈ ਸੀ, ਜਿਹਦੇ ਚ ਹਰੀਜਨ ਨਾਂ ਦਿੱਤਾ ਸੀ। ਬਾਬਾ ਸਾਹਿਬ ਡਾਕਟਰ B.R. ਅੰਬੇਦਕਰ ਨੇ ਕਿਹਾ ਸੀ ਵੀ ਇਹ ਨਾਂ ਜਿਹੜਾ ਹੈਗਾ ਸਾਨੂੰ ਪੈਟਰੋਨਾਈਜ਼ ਕਰਦਾ, ਅਸੀਂ ਨਹੀਂ ਮੰਨਣਾ। ਉਹਨਾਂ ਨੇ ਫਿਰ ਬਹੁਤ ਬੜਾ ਅਭਿਆਨ ਸ਼ੁਰੂ ਕੀਤਾ, ਇੱਕ ਫੰਡ ਸ਼ੁਰੂ ਕੀਤਾ। ਕਾਂਗਰਸ ਦੀ ਸ਼ੁਰੂ ਤੋਂ ਰਹੀ ਆ ਥੋੜੀ ਦਾ ਬਹੁਤੀ ਸਿਸਟਮ ਆ। ਹੁਣ ਵੀ ਬਹੁਤ ਸਮੇਂ ਤੋਂ ਦੇਖਿਆ ਜਾਵੇ ਕਿ ਜਿਹੜੀ ਨੈਸ਼ਨਲ ਲੈਵਲ ਤੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਸੰਸਥਾ ਹੈਗੀ ਆ, ਉਹਦੇ ਵਿੱਚ ਇਹ ਵਿਚਾਰ ਬਣਦੀ ਆ ਕਿ ਜੰਗਬੰਦੀ ਨੂੰ ਅੱਗੇ ਲੈ ਕੇ ਆਉਣਾ। ਬਹੁਤ ਸਾਰੇ ਸੂਬਿਆਂ ਦੇ ਵਿੱਚ ਜੰਗਬੰਦੀ ਅੱਗੇ ਆਏ ਆ ਔਰ ਦਲਿਤ ਵੀ ਅੱਗੇ ਆਏ ਨੇ। ਉਹਨਾਂ ਦੇ ਵੱਖਰੇ ਵੱਖਰੇ ਸੈਮੀਨਾਰ ਹੋਏ ਨੇ। ਮੈਨੂੰ ਪਤਾ ਹੈ ਕਿ ਇੱਕ ਦਲਿਤ ਏਜੰਡੇ ਉੱਤੇ ਬੜੀ ਵੱਡੀ ਭੋਪਾਲ 'ਚ ਕਾਨਫਰੰਸ ਹੋਈ ਸੀਗੀ ਔਰ ਉਸ ਵੇਲੇ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਸਾਡੇ ਪ੍ਰੈਜ਼ੀਡੈਂਟ MP ਨੇ ਡਾਕਟਰ ਅਮਰ ਸਿੰਘ ਜੀ, ਇਹ ਉਦੋਂ ਦਿਗਵਿਜੇ ਸਿੰਘ ਜੀ ਨਾਲ ਉੱਥੇ ਚੀਫ ਸੈਕਟਰੀ ਸਨ। ਇਹਨਾਂ ਦਾ ਬੜਾ ਯੋਗਦਾਨ ਸੀਗਾ ਲੋਕਾਂ ਨੂੰ ਜ਼ਮੀਨ ਜਿਹੜੀ ਆ ਵੰਡਣ ਵਿੱਚ, ਸਿਸਟਮ ਕਰਨ ਦੇ ਵਿੱਚ। ਇਸ ਕਰਕੇ ਇਹ ਕਹਿ ਦੇਣਾ ਕਿ ਜੇ ਕਾਂਗਰਸ ਕਰਦੀ ਆ ਤਾਂ ਡੰਮੀ ਆ, ਜੇ ਕੋਈ ਹੋਰ ਨਾਲ ਲਾਉਂਦਾ ਤੇ ਉਹ ਉਹਨਾਂ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਅਸੀਂ ਉਹ ਬਣਾਵਾਂਗੇ। ਤਾਂ ਕੁਐਸਚਨ ਇਹ ਪੈਦਾ ਹੁੰਦਾ ਕਿ ਰਾਜਨੀਤਿਕ ਦੇ ਵੇਲੇ ਜਦੋਂ ਇਲੈਕਸ਼ਨ ਆ ਰਹੇ ਆ, ਇਹਦੇ ਬਾਰੇ ਤੁਸੀਂ ਜੋ ਤੁਹਾਨੂੰ ਪੋਲੀਟੀਸ਼ੀਅਨ ਸਟੇਟਮੈਂਟ ਦੇ ਰਹੇ ਨੇ ਉਹਨੂੰ ਤੁਸੀਂ ਥੋੜਾ ਜਿਹਾ ਵਿਦ ਗ੍ਰੇਨ ਆਫ ਸਾਲਟ ਦੇ ਅਗੇਂਸਟ ਲੈ ਕੇ ਮੰਨੋ। ਉਹ ਚੀਜ਼ ਕੋਈ ਉਹਨਾਂ ਦੀ ਕੋਈ ਨਪੀ ਤੁਲੀ ਇੱਕ ਸਮਝ ਤੋਂ ਨਹੀਂ ਹੁੰਦਾ, ਉਹ ਪੋਲੀਟੀਕਲ ਵੀ ਐਂਗਲ ਹੁੰਦਾ ਹੈਗਾ ਕਿ ਡੰਮੀ ਕੀਤਾ ਗਿਆ। ਹੁਣ ਸਵਾਲ ਕੁਝ ਬੰਦੇ ਕਹਿੰਦੇ ਆ ਜੀ ਤਨੀ ਜੀ ਨੂੰ ਉਹਨਾਂ ਨੂੰ ਤੇ ਇਹਨਾਂ ਨੇ ਇਲੈਕਸ਼ਨ ਲੜਾਉਣਾ ਨਹੀਂ ਹੈਗਾ। ਬਈ ਤੁਸੀਂ ਕਿਵੇਂ ਉਸ ਪਾਰਟੀ ਦੇ ਬਿਹਾਫ ਤੇ ਕਹਿ ਸਕਦੇ ਆ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਹੀ ਚਿਹਰਾ ਪੇਸ਼ ਹੋਊਗਾ? ਇਹ ਵੀ ਗੱਲਾਂ ਬਾਤਾਂ ਵਿੱਚ ਬਹੁਤ ਸਾਰੇ ਸਵੇਰ ਤੋਂ ਮੇਰੇ ਨਾਲ ਵੱਖਰੇ ਚੈਨਲ ਤੋਂ ਲੱਗੇ ਹੋਏ ਨੇ। ਮੈਂ ਕਿਹਾ ਵੀ ਤੁਹਾਡੇ ਕੋਲ ਕੋਈ ਐਸੀ ਹਾਈ ਕਮਾਂਡ ਤੋਂ ਖਬਰ ਆਈ ਹੋ? ਤੁਹਾਡੇ ਪਾਸ ਕੋਈ ਸਬੂਤ ਹੈਗਾ ਸੀ ਵੀ ਇੱਦਾਂ ਕਿਹਾ ਗਿਆ ਹੈਗਾ? ਇਹ ਕਿਵੇਂ ਹੋ ਸਕਦਾ ਹੈਗਾ ਜੋ ਹਜੇ ਤੱਕ ਹਰੀਸ਼ ਰਾਵਤ ਦਾ ਬਿਆਨ ਸੀ ਨਾ, ਉਸ ਆਧਾਰ ਤੇ ਕਿਹਾ ਜਾ ਰਿਹਾ ਹੈ। ਅੱਛਾ, ਆਪਣੇ ਉਸ ਚੀਜ਼ ਨੂੰ ਅੱਗੇ ਲੈ ਕੇ ਰੱਖਾਂਗੇ। ਹਰੀਸ਼ ਰਾਵਤ ਨੇ ਇਹ ਕਿਹਾ ਵੀ ਅਗਲੀਆਂ ਚੋਣਾਂ ਅਸੀਂ ਨਵਜੋਤ ਸਿੱਧੂ ਦੇ ਚਿਹਰੇ ਤੇ ਲੜਾਂਗੇ। ਨਾ ਉਹ ਲੇਕਿਨ ਕੀ ਉਹ CM ਬਣਨ ਤੋਂ ਵਾਅਦਾ ਕਿਹਾ ਗਿਆ, ਇਸ ਤੋਂ ਪਹਿਲਾਂ ਕਿਹਾ ਗਿਆ ਸੀ? CM ਬਣਨ ਤੋਂ ਬਾਅਦ ਕਿਹਾ ਗਿਆ ਸੀਗਾ। ਉਹ ਜਿਹੜੇ ਵਿਚਾਰ ਹੈ ਉਦੋਂ ਹੁਣ ਜਦੋਂ ਲੋਕਾਂ ਤੱਕ ਉਹ ਜਾਣਗੇ, ਲੋਕਾਂ ਤੱਕ ਕੀ ਬਣੇਗੀ ਉਹ ਵਿਚਾਰ ਜਿਹੜੇ ਨੇ, ਕੀ ਉਹ ਵਿਚਾਰ ਸਿਰਫ ਅਤੇ ਸਿਰਫ ਜੋ ਬੋਲੇ ਗਏ ਨੇ ਅੱਜ, ਉਹ ਆਉਣ ਵਾਲੇ ਜਿਹੜੇ 3-4 ਮੰਥ 6 ਮੰਥ ਹੈ ਉਹਨਾਂ 'ਚ ਜੋ ਡਿਵੈਲਪਮੈਂਟ ਆਏਗੀ ਕਿ ਉਹਨੂੰ ਨਜ਼ਰਅੰਦਾਜ਼ ਕਰ ਪਾਉਣਗੇ ਉਹ? ਨਹੀਂ, ਇਹ ਤਾਂ ਬਿਲਕੁਲ ਇਸੇ ਕਰਕੇ ਮੈਂ ਤੁਹਾਡੇ ਸਵਾਲ ਨਹੀਂ ਕੀਤਾ, ਕਿਉਂਕਿ ਮੇਰਾ ਇਹ ਮੰਨਣਾ ਆ ਕਿ ਜਦੋਂ ਹੁਣ ਚਰਨਜੀਤ ਸਿੰਘ ਚੰਨੀ ਕੋਲ ਭਾਵੇਂ 4 ਮਹੀਨੇ ਨੇ 5 ਮਹੀਨੇ ਨੇ ਉਹ ਪਰਫਾਰਮ ਕਰਨਗੇ ਤਾਂ ਉਸ ਤੋਂ ਬਾਅਦ ਸਮੀਕਰਨ ਜ਼ਰੂਰ ਬਦਲਣਗੇ। ਤੇ ਮੈਂ ਆਖਰੀ ਇਹ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਕਿ ਹੁਣ ਤੱਕ ਚਲੋ ਪੋਲੀਟੀਕਲ ਐਂਗਲ ਤੋਂ ਵੀ ਇਹ ਗੱਲ, ਮੈਂ ਪੋਲੀਟੀਕਲ ਤੋਂ ਘੱਟ ਸਵਾਲ ਕੀਤੇ ਨੇ ਕਿਉਂਕਿ ਤੁਸੀਂ ਪ੍ਰੋਫੈਸਰ ਹੋ, ਤਾਂ ਉਸ ਨਜ਼ਰੀਏ ਤੋਂ ਹੀ ਮੈਂ ਵੱਧ ਸਵਾਲ ਕੀਤੇ ਆ। ਆਖਰੀ ਸਵਾਲ ਵੀ ਮੇਰਾ ਉਸੇ ਨਜ਼ਰੀਏ ਤੋਂ ਆ ਕਿ ਅਸੀਂ ਦੇਖਦੇ ਹਾਂ ਕਿ 2 ਧਾਰਾਵਾਂ, ਤੁਸੀਂ ਸਿੱਖੀ ਦੀ ਸਾਰੀ ਗੱਲ ਕੀਤੀ ਆ ਵੀ ਇੱਕ ਸਾਡੀ ਸਾਲਵੇਸ਼ਨ ਦਾ ਇੱਕ ਰਾਹ ਆ ਜਿਹੜਾ ਇਹ ਸਾਰੇ ਤੌਰ ਤਰੀਕੇ ਚੋਂ, ਤਾਂ ਇਹ ਦੇਖਣ ਚ ਆਇਆ ਕਿ ਪੰਜਾਬ ਦੀ ਇਸ ਧਰਤੀ ਦੇ ਉੱਤੇ ਇੱਕ ਪੰਥਕ ਧਾਰਾ ਸਿਆਸਤ ਦੀ ਚੱਲਦੀ ਆ, ਇੱਕ ਅਸੀਂ ਕਹਿ ਸਕਦੇ ਹਾਂ ਮੇਨ ਸਟ੍ਰੀਮ ਦੀ ਧਾਰਾ ਜਿਹਦੇ ਚ ਲਿਬਰਲ ਕਾਂਗਰਸ ਹੋ ਗਈ ਜਾਂ ਰਾਈਟ ਵਿੰਗ BJP ਹੋ ਗਈ, ਤੇ ਉਸ ਤੋਂ ਇਲਾਵਾ ਇੱਕ ਲੈਫਟ ਵਿੰਗ ਜਿਹੜਾ ਇੱਥੇ ਕੰਮ ਕਰਦਾ ਆ। ਲੈਫਟ ਵਿੰਗ ਬੜੇ ਲੰਬੇ ਸਮੇਂ ਤੋਂ ਇਹ ਗੱਲ ਪ੍ਰਚਾਰਦਾ ਰਿਹਾ ਵੀ ਅਸੀਂ ਇਹ ਪਿੰਡਾਂ ਦੇ ਵਿੱਚ ਵੀ ਇਹ ਦੇਖਣ ਚ ਆਇਆ ਕਿ ਜੱਟ ਜਿਹਦੇ ਬਾਰੇ ਤੁਸੀਂ ਕਿਹਾ ਵੀ ਉਹ ਗੁਰੂ ਦੇ ਲੜ ਲੱਗ ਗਿਆ ਵੱਡਾ ਹਿੱਸਾ, ਤੇ ਉਹਨਾਂ ਦਾ ਤੇ ਜਿਹੜਾ ਅਦਰ ਕਾਸਟ ਨੇ ਜਿਵੇਂ ਰਵਿਦਾਸੀਆ ਭਾਈਚਾਰਾ ਹੋ ਗਿਆ, ਉਹਨਾਂ ਦੇ ਜਿਹੜੇ ਕੁਝ ਟਕਰਾਅ ਨੇ, ਜਿਵੇਂ ਕੁਝ ਲੋਕ ਤਾਂ ਉਹਨਾਂ ਨੂੰ ਹੱਲ ਕਰਾਉਣ ਵੱਲ ਨੂੰ ਕੋਸ਼ਿਸ਼ ਕਰ ਰਹੇ ਆ ਕਿ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਸਾਰੀਆਂ ਜਾਤਾਂ ਦੇ ਨਾਂ ਲੈ ਕੇ ਗੁਰੂ ਸਾਹਿਬ ਦਾ ਬਚਨ ਆ ਕਿ ਮੈਂ ਇਹਨਾਂ ਤੋਂ
ਮਤਲਬ ਚਿੜੀਆਂ ਤੋਂ ਬਾਜ ਤੜਵਾਉਂਗਾ, ਤੇ ਉਹ ਇਕੱਠੇ ਕੀਤੇ ਤੇ ਗੁਰੂ ਸਾਹਿਬ ਨੇ ਉਹ ਲੋਕ ਜਿਹੜੇ ਕਹਿੰਦੇ ਸੀ ਹੱਥਾਂ 'ਚ ਛੁਰੀ ਨਹੀਂ ਕਦੇ ਫੜੀ, ਤੇ ਉਹਨਾਂ ਤੋਂ ਇੱਕ ਵੱਡੀ ਸਲਤਨਤ ਜਿਹੜੀ ਆ ਉਹਦੇ ਨਾਲ ਟੱਕਰ ਦਵਾਈ। ਤੇ ਅੱਜ ਉਹਨਾਂ ਨੂੰ ਇਕੱਠੇ ਕਰਨ ਦੇ ਵੀ ਯਤਨ ਹੋ ਰਹੇ ਨੇ, ਪਰ ਇਹ ਹੈ ਵੀ ਲੈਫਟ ਦੀ ਅਪਰੋਚ ਇਹ ਰਹੀ ਆ ਕਿ ਉਹਨਾਂ ਨੂੰ ਹੋਰ ਜ਼ਿਆਦਾ ਪਾੜੇ ਨੂੰ ਵਧਾਇਆ ਜਾਵੇ, ਕਿ ਕਾਸਟ ਕਨਫਲਿਕਟ ਖੜਾ ਕੀਤਾ ਜਾਵੇ। ਜਿਵੇਂ ਕਦੇ ਕਲਾਸ ਕਨਫਲਿਕਟ ਦੇ ਉੱਤੇ ਲੈਫਟ ਦੀ ਪੋਲਿਟਿਕਸ ਹੁੰਦੀ ਆ, ਪਰ ਪੰਜਾਬ 'ਚ ਕਲਾਸ ਕਨਫਲਿਕਟ ਨਹੀਂ ਦਿਖਦਾ ਉਹ ਜਿਹਾ, ਕਿਉਂਕਿ ਇੱਥੇ ਆਰਥਿਕਤਾ ਵਾਲੇ ਪੱਖ ਤੋਂ ਕੋਈ ਬਹੁਤਾ ਪਾੜਾ ਨਹੀਂ ਸੁਸਾਇਟੀ 'ਚ। ਪਰ ਜਿਹੜਾ ਕਾਸਟ ਕਨਫਲਿਕਟ ਆ ਉਹਨੂੰ ਬਹੁਤ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ। ਲੈਫਟ ਦੀ ਇਸ ਅਪਰੋਚ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ? ਦੇਖੋ, ਇਹਦੇ 'ਚ ਲੈਫਟ ਦੀ ਅਪਰੋਚ ਜਿਹੜੀ ਹੈਗੀ ਨਾ, ਉਹ ਕਾਸਟ ਨੂੰ ਲੈ ਕੇ ਤਾਂ ਕਦੀ ਵੀ ਪੰਜਾਬ 'ਚ ਨਹੀਂ ਹੋਈ। ਕਲਾਸ ਤੇ ਰਹੀ ਆ, ਕਲਾਸ ਦੇ ਉੱਤੇ ਵੀ। ਪਰ ਪਿਛਲੇ ਸਮੇਂ 'ਚ ਦੇਖਣ 'ਚ ਆਇਆ, ਚਾਹੇ ਉਹ ਜ਼ਮੀਨ ਪ੍ਰਾਪਤੀ ਵਾਲੇ ਸੰਘਰਸ਼ਾਂ ਦਾ ਮਸਲਾ ਹੋਵੇ ਜਾਂ ਪਿੰਡਾਂ ਦੇ ਵਿੱਚ ਹੁੰਦੇ ਮਤਲਬ ਭਾਈਚਾਰਿਆਂ ਦੇ ਨਿੱਕੇ ਟਕਰਾਵਾਂ ਦਾ ਮਸਲਾ ਹੋਵੇ, ਉਹਦੇ 'ਚ ਦੋ ਚੀਜ਼ਾਂ ਰਹੀਆਂ। ਉਹ ਵੀ ਮਸਲੇ ਨੂੰ ਕਲਾਸ ਦੇ ਐਂਗਲ ਤੋਂ ਲੈਫਟ ਨੇ ਦੇਖਿਆ। ਜਿਵੇਂ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਸੰਗਰੂਰ ਵਾਲੇ ਪਾਸੇ, ਇਸ ਪਾਸੇ ਵਾਲੀ, ਉਹਨਾਂ ਦਾ ਸੀਗਾ ਕਿ ਦੇਖੋ ਪੰਜਾਬ ਦੇ ਵਿੱਚ ਸਾਨੂੰ ਆਰਥਿਕ ਤੌਰ ਦੇ ਉੱਤੇ ਕਾਸਟ ਨੂੰ ਛੱਡ ਕੇ ਇੱਕ ਜਿਹੜੀ ਕਲਾਸ ਦੇ ਉੱਤੇ ਸਮਝ ਬਣਾਉਣੀ ਬੜੀ ਜ਼ਰੂਰੀ ਆ। ਲੇਕਿਨ ਕਾਸਟ ਤੇ ਕਲਾਸ ਇੰਨਾ ਰਲਗੰਢ ਹੋਇਆ ਪਿਆ, ਉਹ ਸਭ ਤੋਂ ਸਮਝ ਤੋਂ ਦੂਰ ਕਈ ਵਾਰੀ ਹੋ ਜਾਂਦਾ। ਦੋ ਜਿਹੜੀਆਂ ਕਮਿਊਨਿਟੀ ਨੇ ਪਿੰਡਾਂ 'ਚ ਰਹਿੰਦੀਆਂ ਨੇ, ਪਿੰਡਾਂ 'ਚ ਜਿਹੜੀ ਮੈਜੋਰਟੀ ਹੈ ਲੋਕਾਂ ਦੀ, 90% ਜਿਹੜੇ ਲੋਕ ਨੇ ਉਹ ਜ਼ਿਮੀਂਦਾਰ ਨੇ, ਜਾਂ ਥੋੜੀ ਜ਼ਮੀਨ ਵਾਲੇ ਨੇ, ਜਾਂ ਉਹ ਆਧਰਮੀ ਨੇ, ਜਿਹਨੂੰ ਸ਼ਡਿਊਲ ਕਾਸਟ ਕਹਿੰਦੇ ਆ। ਉਹ 'ਚ ਰਵਿਦਾਸੀ ਵੀ ਧਰਮਦਾਸੀ। ਇਹ ਦੋਵੇਂ ਕਮਿਊਨਿਟੀ ਪਿੰਡਾਂ 'ਚ ਆ। ਪਿੰਡ ਜਿਹੜੇ ਆ 70 ਤੋਂ 80% ਇਹਨਾਂ ਦੋਨਾਂ ਕਮਿਊਨਿਟੀ ਨਾਲ, ਉਹਨਾਂ 'ਚੋਂ ਇੱਕ ਕਮਿਊਨਿਟੀ ਨੂੰ ਡੋਮੀਨੇਟ ਕਮਿਊਨਿਟੀ ਮੰਨਿਆ ਜਾਂਦਾ, ਅਪਰ ਕਾਸਟ ਨਹੀਂ ਡੋਮੀਨੇਟ। ਦੂਜੀ ਨੂੰ ਮੰਨਿਆ ਜਾਂਦਾ ਕਿ ਦਬੀ ਕੁਚਲੀ, ਜਿਹਨੂੰ ਅਸੀਂ ਦਲਿਤ ਕਹਿੰਦੇ ਹਾਂ। ਹੁਣ ਜਿਹੜੀ ਦਬੀ ਕੁਚਲੀ ਕਮਿਊਨਿਟੀ ਆ, ਤਾਂ ਜਿਹੜੀ ਦੂਸਰੀ ਜ਼ਿਮੀਂਦਾਰੀ ਕਮਿਊਨਿਟੀ ਹੈ, ਚਾਹੇ ਥੋੜੀ ਆ, ਉਹਨਾਂ ਦਾ ਇੱਕ ਸੰਬੰਧ ਹੈਗਾ, ਉਹ ਹੈਗਾ ਭੂਮੀ ਨੂੰ ਖੁਦ ਕਾਸ਼ਤ ਕਰਨ ਵਾਲੇ, ਤਾਂ ਭੂਮੀ ਦੇ ਉੱਤੇ ਜਾ ਕੇ ਲੇਬਰ ਕਰਨ ਵਾਲੇ, ਉਹ ਖੇਤੀਬਾੜੀ ਮਜ਼ਦੂਰ ਤੇ ਖੇਤੀਬਾੜੀ ਦੇ ਮਾਲਕ। ਹੁਣ ਉਹਨਾਂ ਦੀ ਜਿਹੜੀ ਆਪਸ ਵਿੱਚ ਹੀ ਕਸ਼ਮਕਸ਼ ਹੈ, ਉਹ ਉੱਥੇ ਹੈਗੀ ਆ ਇੱਕ ਇੰਪਲੋਇਡ ਤੇ ਇੰਪਲੋਇਡ ਵਾਲੀ। ਤੇ ਇਸ ਕਰਕੇ ਜਦੋਂ ਦਿਹਾੜੀ ਦੀ ਗੱਲ ਹੁੰਦੀ ਆ, ਉਦੋਂ ਉੱਥੇ ਰੌਲਾ ਪੈਂਦਾ। ਜਦੋਂ ਰੌਲਾ ਪੈਂਦਾ ਤੇ ਸਾਡੇ ਪਿੰਡਾਂ 'ਚ ਅਸੀਂ ਸਿਵਾਏ ਗੁਰਦੁਆਰਿਆਂ ਤੇ ਜਾਂ ਜੰਝ ਘਰ ਤੇ ਤਾਂ ਅਸੀਂ ਇਕੱਠੇ ਹੁੰਦੇ ਆ। ਜੋ ਕੋਈ ਵੀ ਹੁੰਦਾ ਇਕੱਠਾ, ਗੁਰਦੁਆਰਾ ਸਾਡੇ ਵਾਸਤੇ ਧਾਰਮਿਕ ਸਪੇਸ ਵੀ ਆ, ਤਾਂ ਗੁਰਦੁਆਰਾ ਸਾਡੇ ਵਾਸਤੇ ਸਮਾਜਿਕ ਸਪੇਸ ਵੀ ਆ। ਤੇ ਗੁਰਦੁਆਰਾ ਅਸੀਂ ਕਈ ਵਾਰੀ ਰਾਜਨੀਤਿਕ ਸਪੇਸ ਵੀ ਬਣਾ ਲੈਂਦਾ ਹੈ, ਉੱਥੇ ਆਮ ਬਣ ਜਾਂਦਾ ਹੈ। ਜਿਵੇਂ ਕਿ ਵੱਡੀਆਂ ਜਿਹੜੀਆਂ ਸਾਡੀਆਂ ਦੀਵਾਨ ਲੱਗਦੇ ਨੇ, ਉਹ ਅਨੰਦਪੁਰ ਸਾਹਿਬ ਹੋਲੇ ਮਹੱਲੇ 'ਚ ਲੱਗ ਜਾਂਦੇ ਨੇ, ਬਣ ਜਾਂਦਾ। ਤੇ ਸਾਡੇ ਜਿਹੜਾ ਗੁਰਦੁਆਰਾ ਦਾ ਚਰਚ ਮੰਗਰ ਉਸ ਤਰ੍ਹਾਂ ਨਹੀਂ ਹੈਗਾ। ਅਸੀਂ ਉਹਦੇ 'ਚ ਤਿੰਨੋਂ ਚੀਜ਼ਾਂ ਕਰ ਲੈਂਦੇ ਆ, ਦੁੱਖ ਸੁੱਖ ਵੀ ਉੱਥੇ ਜਾ ਕੇ ਸਾਂਝੇ ਕਰ ਲਈਦੀ ਆ, ਤਾਂ ਵਾਹਿਗੁਰੂ ਦਾ ਵਿਸਾਲ ਵੀ ਉੱਥੇ ਕਰਨਾ, ਤੇ ਰਾਜਨੀਤੀ ਵੀ ਉੱਥੇ ਕਰ ਲੈਂਦੀ। ਹੁਣ ਹੁੰਦਾ ਕੀ ਆ, ਜਦੋਂ ਕੋਈ ਇਸ ਤਰ੍ਹਾਂ ਦੀ ਦੇਸ਼ ਨੂੰ ਲੈ ਕੇ ਛੋਟਾ ਮੋਟਾ ਮਨਮੁਟਾਪਾ ਹੋ ਜਾਂਦਾ, ਉਹ ਸਪੀਕਰ ਤੋਂ ਅਨਾਉਂਸ ਹੋ ਜਾਂਦਾ ਹੈਗਾ ਕਿ ਇਹ ਸਾਨੂੰ ਇਦਾਂ ਕਰਦੇ ਆ, ਤੇ ਇਸ ਕਰਕੇ ਇਹਨਾਂ ਦਾ ਬਾਇਕਾਟ ਕੀਤਾ ਜਾਵੇ। ਉਹ ਉਹਨਾਂ ਨੂੰ ਰੌਲਾ ਪੈ ਜਾਂਦਾ, ਉੱਤੇ ਇੱਕ ਤਰ੍ਹਾਂ ਦਾ ਬਣ ਜਾਂਦਾ। ਉਹ ਜਿਹੜੇ ਲੈਫਟ ਵਾਲੇ ਆ, ਉਹ ਕਹਿੰਦੇ ਅਸੀਂ ਉਹਨਾਂ ਦੀ ਸਪੋਰਟ ਕਰਦੇ ਹਾਂ, ਲੱਗਦਾ ਕਾਸਟ ਹੈ, ਹੁੰਦਾ ਉਹ ਨਹੀਂ ਹੈਗਾ। ਇੱਕ ਤਾਂ ਇਹ ਸਾਨੂੰ ਬੜਾ ਜ਼ਰੂਰੀ ਹੈ ਕਿ ਇਸ ਸਮੱਸਿਆ ਤੋਂ ਕਿਵੇਂ ਨਿਕਲਣਾ। ਦੂਸਰਾ, ਜਿਹੜੀ ਜ਼ਮੀਨ ਪ੍ਰਾਪਤੀ ਦਾ ਸੰਘਰਸ਼ ਹੈ, ਉਹ ਕੀ ਸੀਗਾ ਕਿ ਹਰੇਕ ਪਿੰਡ 'ਚ ਸ਼ਾਮਲਾਟ, ਦੁਆਬੇ 'ਚ ਤਾਂ ਹੈ ਨਹੀਂ ਕਿ ਉਹ ਮਾਝੇ 'ਚ ਮਾੜੀ ਮੋਟੀ ਹੋਏਗੀ, ਦੁਆਬੇ 'ਚ ਨਿਕਲੇਗੀ, ਮਾਲਵੇ 'ਚ ਹੀ ਆ। ਉਹ ਸਰਕਾਰ ਨੇ ਕਿਹਾ 1964 ਦੇ ਐਕਟ ਦੇ ਅੰਦਰ ਕੋਈ 1/3। ਹੁਣ ਜਿਹੜੇ ਬੰਦੇ ਸੀਰੀ ਰਲੇ ਹੋਏ ਨੇ ਜ਼ਿਮੀਂਦਾਰਾਂ ਨਾਲ, ਉਹਨਾਂ ਦੇ ਨਾਂ ਤੇ ਜ਼ਮੀਨ ਲੈ ਕੇ ਤਾਂ ਜਿਹੜਾ ਸੀਰੀ ਮਾਲਕ ਉਹ ਕਰ ਲੈਂਦਾ ਸੀ। ਇਹਨਾਂ ਲੋਕਾਂ ਨੂੰ ਲੱਗੇ ਵੀ ਸਾਨੂੰ ਤਾਂ ਧੱਕਾ ਹੋ ਰਿਹਾ, ਉਹਨਾਂ ਦੇ ਵਿਰੁੱਧ ਉੱਠਿਆ। ਇਹ ਕੋਈ ਜਾਤੀ ਲੜਾਈ ਨਹੀਂ ਸੀਗੀ, ਇਹ ਕੋਈ ਕਾਸਟ ਲੜਾਈ ਨਹੀਂ ਸੀਗੀ, ਇਹ ਲੜਾਈ ਸੀਗੀ ਇੱਕ ਜ਼ਮੀਨ ਤੋਂ ਨਿਗੁਣੇ ਲੋਕਾਂ ਦੀ, ਤੇ ਜ਼ਮੀਨ ਵਾਲੇ ਲੋਕ ਜਿਹੜੇ ਸੀਗੇ ਉਦੋਂ ਵੱਧ ਤੋਂ ਵੱਧ ਫਾਇਦਾ ਲੈ ਰਹੇ ਸੀਗੇ। ਹੁਣ ਜਦੋਂ ਅਸੀਂ, ਜਿੱਦਾਂ ਤੁਸੀਂ ਪਹਿਲਾਂ ਕਿਹਾ, ਆਪਣੇ ਸਿੱਖ ਸਾਹਿਬਾਨ ਦੇ ਫਲਸਫੇ ਤੋਂ ਸੇਧ ਲੈ ਕੇ ਕਰਾਂਗੇ ਕਿ ਕਾਲ ਕਰ ਕੁਛ ਛੱਤੀ ਦੇ ਰੱਬ ਸਾਣੇ ਸੋਈ, ਤਾਂ ਫਿਰ ਅਸੀਂ ਇਸ ਕੰਮ 'ਚ ਨਹੀਂ ਪਵਾਂਗੇ। ਤਾਂ ਉਹ ਸਾਨੂੰ ਸਾਡੇ ਕੋਲ ਤਾਂ ਐਡਾ ਵੱਡਾ ਫਲਸਫਾ ਪਿਆ, ਸਾਨੂੰ ਤਾਂ ਲੋੜ ਹੀ ਨਹੀਂ ਹੈਗੀ ਹੋਰ ਚੀਜ਼ਾਂ ਲੱਭਣੇ ਦੀ। ਜੇ ਅਸੀਂ ਮੰਨ ਕੇ ਚੱਲਾਂਗੇ ਤਾਂ ਸਾਡਾ ਫਿਰ ਜਿਹੜਾ ਜੀਵਨ ਹੈ ਉਹਦੇ 'ਚ ਬੜੀ ਰੁਚਨਾਈ ਆਊਗੀ। ਫਿਰ ਅਸੀਂ ਤਾਂ ਹੀ ਇੱਕ ਪਿੰਡ 'ਚ ਗੁਰਦੁਆਰਾ ਹੁੰਦਾ ਸੀ, ਕਦੀ ਫਿਰ 2 ਬਣੇ, ਫਿਰ 3 ਬਣੇ। ਰਵਿਦਾਸੀਆਂ ਦਾ ਪਹਿਲਾਂ ਬਣਿਆ ਰਾਮਗੜੀਆ ਦਾ, ਫਿਰ ਰਵਿਦਾਸੀਆਂ ਦਾ, ਫਿਰ ਬਣ ਗਿਆ ਵਾਲਮੀਕੀਆਂ ਦਾ। ਇਹ ਸਭ ਕੁਝ ਕਿਉਂ ਬਣਿਆ? ਕਿਉਂ ਕਿਤੇ ਕਿਤੇ ਸਾਨੂੰ ਉਹਦੇ 'ਚ ਕੁਝ ਬੰਦਿਆਂ ਵੱਲੋਂ, ਕੁਝ ਪਾਰਟੀਆਂ ਵੱਲੋਂ ਅਸਰ ਹੋਇਆ। ਪਰ ਹੁਣ ਸਾਨੂੰ ਲੱਗਦਾ ਹੈ ਕਿ ਸਾਡੇ ਤੇ ਐਸੀ ਗੱਲ ਨਹੀਂ। ਅਸੀਂ ਰੋਜ਼ ਲੋਕਾਂ 'ਚ ਵਿਚਰ ਕੇ ਦੇਖਦੇ ਹਾਂ, ਇੱਕ ਆਮ ਜਿਹੜਾ ਸ਼ਹਿਰੀ ਆ, ਇੱਕ ਜਿਹੜਾ ਆਮ ਬੰਦਾ ਹੈ, ਉਹਦੇ 'ਚ ਮਨ 'ਚ ਇਹ ਗੱਲ ਹੁੰਦੀ ਹੈ ਕਿ ਇੱਕ ਇੱਦਾਂ ਦਾ ਸ਼ਹਿਰ ਆਵੇ ਜਿੱਥੇ ਨਾ ਕੋਈ ਸਾਨੂੰ ਇੱਧਰ ਉੱਧਰ ਜਾਣ ਤੋਂ ਰੋਕੇ, ਸਭ ਨੂੰ ਬਰਾਬਰ ਸਭ ਮਿਲੇ, ਸਭ ਨੂੰ ਖਾਣ ਨੂੰ ਅੰਨ ਮਿਲੇ, ਨਾ ਸਰਕਾਰਾਂ ਸਾਡੇ ਤੇ ਬਹੁਤਾ ਬੋਝ ਪਾਉਣ, ਨਾ ਸਾਤੇ ਰੈਂਟ ਪਾਉਣ। ਤੇ ਜੋ ਹਮ ਸਹਿਰੀ ਸੋ ਮੀਤ ਹਮਾਰਾ,
कह बेगमपुरा रविदास शहर को कह रविदास खिलाफ तुम्हारा बेगमपुरा शहर को नाम। ਇਹ ਜਿਹੜਾ ਬੇਗਮਪੁਰਾ ਸ਼ਹਿਰ ਕੋ ਨਾਮ ਹੈ, ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਆ, ਗੁਰੂ ਗ੍ਰੰਥ ਸਾਹਿਬ ਤੇ ਦਰਜ ਹੈ। ਉਹਦੇ 'ਚ ਕਈ ਤਰ੍ਹਾਂ ਦੀਆਂ ਸਾਨੂੰ ਬਾਅਦ 'ਚ ਭੁਲੇਖੇ ਪਾਏ ਜਾਂਦੇ ਨੇ। ਬਾਣੀ ਗੁਰੂ ਬਾਣੀ ਜਦੋਂ ਆ ਜਾਂਦੀ ਆ ਫਿਰ ਤਾਂ ਕੋਈ ਫਰਕ ਹੀ ਨਹੀਂ ਹੈਗਾ ਵੀ ਸਭ ਦੀ ਬਾਣੀ ਹੋ ਗਈ। ਫਿਰ ਜਦੋਂ ਉਹ ਰਸਤਾ ਸਿਰ ਉੱਥੋਂ ਮਿਲਦਾ ਸੀ, ਹਰਿਮੰਦਰ ਸਾਹਿਬ 'ਚ ਹਜ਼ੂਰੀ ਰਾਗੀ ਗਾਉਂਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਮ। ਜਦੋਂ ਇਹ ਚੀਜ਼ ਆ ਜੂਗੀ, ਇਸ ਕਰਕੇ ਮੈਨੂੰ ਲੱਗਦਾ ਨਹੀਂ ਹੈਗਾ ਕਿ ਇਹ ਜਿਹੜੇ ਲੈਫਟ ਵਾਲੇ ਹੈਗੇ ਕਾਸਟ ਪੋਲਿਟਿਕਸ ਕਰਦੇ ਆ। ਲੈਫਟ ਵਾਲਿਆਂ ਨੇ ਜਿਹੜਾ ਸੋਚ ਕੀਤੀ ਆ ਉਹ ਇਸ ਐਂਗਲ ਤੋਂ ਗਈ ਆ, ਉਹਨੂੰ ਰੰਗ ਚੜ੍ਹੀ ਗਈ ਆ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਐਸਜੀਪੀਸੀ ਨੂੰ ਵੀ ਆ ਕੇ, ਸਾਡੇ ਹੋਰ ਸਿੱਖ ਸੰਸਥਾਵਾਂ ਨੂੰ, ਕਿ ਅਸੀਂ ਵੱਧ ਤੋਂ ਵੱਧ ਜਿਹੜਾ ਸਾਡਾ ਫਲਸਫਾ ਹੈ ਉਹਦੇ ਬਾਰੇ ਦੀਵਾਨ ਲਗਾ ਕੇ ਇਹਨਾਂ ਚੀਜ਼ਾਂ ਨੂੰ। ਮੈਂ ਜਾਂਦੇ ਛੋਟਾ ਜਿਹਾ ਇਹ ਵੀ ਸਵਾਲ ਕਰ ਚੱਲਦਾ, ਤੁਸੀਂ ਕਿਹਾ ਵੀ ਜਿਹੜਾ ਜ਼ਮੀਨ ਪ੍ਰਾਪਤੀ ਵਾਲਾ ਜਿਹੜਾ ਸਾਰਾ ਮਸਲਾ ਉਹ ਕਿਉਂਕਿ ਵੱਡੇ ਕਈ ਵਾਰ ਟਕਰਾਅ ਦਾ ਕਾਰਨ ਬਣ ਜਾਂਦਾ, ਸਾਰੇ ਪੰਜਾਬ 'ਚ ਵੀ ਉਹ ਅੱਗ ਫੈਲ ਸਕਦੀ ਹੁੰਦੀ ਆ, ਉਸ ਗੱਲ ਦਾ ਸਾਨੂੰ ਹਮੇਸ਼ਾ ਡਰ ਰਹਿੰਦਾ। ਮਸਲਾ ਇਹ ਆ ਵੀ ਜਿਹੜੀ ਇਹ ਸਰਕਾਰ ਦਾ ਐਕਟ ਆ ਵੀ ਇਹ ਜ਼ਮੀਨ ਇੰਨੇ % ਹਿੱਸੇਦਾਰੀ ਇਹ ਮਿਲਣੀ ਚਾਹੀਦੀ ਹੈ, ਸਟੇਟ ਦੀ ਜ਼ਿੰਮੇਵਾਰੀ ਆ ਨਾ ਕਿ ਰਿਲੀਜਨ ਦੀ। ਤੇ ਉਹਦੇ ਵਿੱਚ ਸਟੇਟ ਹੁਣ ਅੱਜ ਪੰਜਾਬ ਦਾ ਮੁੱਖ ਮੰਤਰੀ ਵੀ ਅਸੀਂ ਕਹਿ ਸਕਦੇ ਹਾਂ ਕਿ ਚਰਨਜੀਤ ਸਿੰਘ ਚੰਨੀ ਬਣੇ ਨੇ, ਤਾਂ ਸਟੇਟ ਨੇ ਅੱਜ ਤੱਕ ਚਾਹੇ ਉਹ ਕਾਂਗਰਸ ਦੀ ਸਰਕਾਰ ਰਹੀ ਹੋਵੇ, ਚਾਹੇ ਉਹ ਅਕਾਲੀਆਂ ਦੀ ਬਾਦਲ ਦਲ ਦੀ ਸਰਕਾਰ ਰਹੀ ਹੋਵੇ, ਕਿਸੇ ਨੇ ਵੀ ਉਹ ਹਿੱਸੇਦਾਰੀ ਦਿਵਾਉਣ ਦੇ ਵਿੱਚ ਰੋਲ ਨਹੀਂ ਨਿਭਾਇਆ, ਬਲਕਿ ਆਪਣੀ ਸਿਆਸਤ ਪਿੰਡਾਂ ਦੇ ਵਿੱਚ ਜਿਵੇਂ ਲੋੜ ਲੱਗਦੀ ਸੀ ਉਵੇਂ ਕੀਤੀ ਆ। ਤੇ ਹੁਣ ਕੀ ਇਹ ਨਹੀਂ ਸਰਕਾਰ ਨੂੰ, ਤੁਹਾਨੂੰ ਸਰਕਾਰ ਇਹਦੇ 'ਚ ਕਸੂਰਵਾਰ ਆ, ਲੋਕ ਨਹੀਂ, ਤਾਂ ਸਰਕਾਰ ਨੂੰ ਕੀ ਚਰਨਜੀਤ ਸਿੰਘ ਚੰਨੀ ਨੂੰ ਇਹ ਨਹੀਂ ਚਾਹੀਦਾ ਕਿ ਇਸ ਚੀਜ਼ ਨੂੰ ਮੁਕਾਉਣ ਲਈ ਉਹ ਸਹੀ ਤਰੀਕੇ ਨਾਲ ਬੋਲੀਆਂ ਕਰਾਉਣ ਤੇ ਇਹ ਟਕਰਾਅ ਜਿਹੜਾ ਕੋਈ ਵੀ ਵਿੱਚੋਂ ਲਾਹਾ ਖੱਟਣਾ ਚਾਹੁੰਦਾ ਉਹਨੂੰ ਰੋਕ ਕੇ, ਤੇ ਜਿਹੜੀ 33% ਜ਼ਮੀਨ ਦੀ ਹਿੱਸੇਦਾਰੀ ਹੈਗੀ ਬਣਦੀ ਆ ਉਹ ਉਹਨਾਂ ਭਾਈਚਾਰਿਆਂ ਨੂੰ ਦਿੱਤੀ ਜਾਵੇ। ਬਿਲਕੁਲ, ਉਹਦੇ ਨਾਲ ਇੱਕ ਚੀਜ਼ ਹੈ, ਸਾਨੂੰ ਇਹ ਕੋਸ਼ਿਸ਼ ਕਰਨੀ ਪੈਣੀ ਆ ਕਿ ਸਟੇਟ ਦਾ ਫਰਜ਼ ਇਕੱਲੇ ਤਾਂ ਇਕੱਲਾ ਸਾਨੂੰ ਸਿਕਿਉਰਿਟੀ ਮੁਹੱਈਆ ਨਹੀਂ ਕਰਾਉਣਾ। ਸਟੇਟ ਦਾ ਫਰਜ਼ ਹੈਗਾ, ਸਾਡੇ ਸੰਵਿਧਾਨ 'ਚ ਲਿਖਿਆ ਹੋਇਆ ਡਾਇਰੈਕਟਰ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਕਿ ਸਟੇਟ ਦਾ ਫਰਜ਼ ਬਣਦਾ ਇਹ ਸਾਰੀਆਂ ਊਣਤਾਈਆਂ ਤਰੁੱਟੀਆਂ ਨੂੰ ਦੂਰ ਕਰੇ, ਤੇ ਇਕੱਲਾ ਧਰਮ ਦਾ ਕੰਮ ਨਹੀਂ ਸਟੇਟ ਕਰੇ। ਤਾਂ ਜਦੋਂ ਸਟੇਟ ਧਰਮ ਨੂੰ ਨਾਲ ਲੈ ਕੇ ਵੋਟਾਂ ਬਟੋਰਦਾ, ਤੇ ਉਹ ਜਿਹੜੇ ਧਰਮ ਦੇ ਨਾਂ ਦੇ ਉੱਤੇ ਪਾਰਟੀਆਂ ਬਣਾ ਕੇ ਰਾਜ ਵਿੱਚ ਆਉਂਦੇ ਆ, ਇੱਕ ਪਾਸੇ ਉਹ ਰਾਜ ਵੀ ਕਰ ਰਹੇ ਆ, ਇੱਕ ਪਾਸੇ ਧਰਮ ਵੀ ਚਲਾ ਰਹੇ ਆ, ਉਹ ਹਟਦੇ ਨਹੀਂ ਕੰਮ ਕਰਨ ਨੂੰ। ਸਾਨੂੰ ਲੋਕਾਂ ਨੂੰ ਉੱਠਣਾ ਚਾਹੀਦਾ ਕਿ ਜਿਹੜਾ ਵੀ ਧਰਮ ਦੇ ਨਾਂ ਦੇ ਉੱਤੇ ਸਿਆਸਤ ਕਰਕੇ ਧਰਮ ਨੂੰ ਗਲਤ ਰਾਹ ਪਾਉਂਦਾ ਉਹ ਬੈਰੀ ਪੰਜਾਬ ਦਾ, ਉਹ ਇਕੱਲਾ ਮੇਰਾ ਬੈਰੀ ਨਹੀਂ, ਪੂਰੇ ਪੰਜਾਬ ਦਾ ਬੈਰੀ ਆ। ਜਦ ਤੱਕ ਅਸੀਂ ਉਹਨਾਂ ਨੂੰ ਨਸੀਹਤ ਨਹੀਂ ਦੇਵਾਂਗੇ, ਅਸੀਂ ਇਕੱਠੇ ਨਹੀਂ ਹੋਵਾਂਗੇ। ਅਸੀਂ ਆਪਸ ਵਿੱਚ ਸਾਡੀਆਂ ਸਮੱਸਿਆ, ਸਾਡੀ ਆਪਣੀ ਆਜ਼ਾਦੀ ਦੀ ਸਮੱਸਿਆ ਅਸੀਂ ਹੱਲ ਕਰਾਂਗੇ, ਸਾਡੀ ਆਪਣੀ ਭੁੱਖ ਦੀ ਸਮੱਸਿਆ ਅਸੀਂ ਹੱਲ ਕਰਾਂਗੇ। ਸਾਨੂੰ ਦੁੱਖ ਲੱਗਣਾ ਚਾਹੀਦਾ ਕਿ ਪੰਜਾਬ ਦੇ ਵਿੱਚੋਂ ਜਿਹੜੀ ਵਿਦਿਆਰਥੀ ਹੈਗੇ ਆ, ਜੰਗ ਲੋਕ ਹੈ, ਉਹ ਇਦਾਂ ਭੱਜ ਰਹੇ ਨੇ ਜਿੱਦਾਂ ਕਿ ਮਾਈਗ੍ਰੇਟਰੀ ਵਰਡ ਆਪਣਾ ਸਮਾਂ ਪੂਰਾ ਹੋਣ ਤੇ ਸਵੇਰੇ ਨੂੰ ਜਾ ਰਹੇ ਹੁੰਦੇ ਨੇ। ਤੇ ਸਾਨੂੰ ਦੁੱਖ ਲੱਗਣਾ ਚਾਹੀਦਾ ਇਸ ਗੱਲ ਦਾ। ਪਾਣੀ ਸਾਡਾ ਥੱਲੇ ਉਹ ਜਾ ਰਿਹਾ ਕਿ 600-700 ਫੁੱਟ ਤੋਂ ਵੀ ਸਾਨੂੰ ਪਾਣੀ ਨਹੀਂ ਮਿਲਣਾ ਹੈਗਾ। ਸਾਡੀ ਜਿਹੜੀ ਯੂਥ ਹੈ ਉਹ ਮਤਲਬ ਕੰਮਾਂ ਤੋਂ ਨਬੂੜੀ ਹੋ ਕੇ ਕਿਸੇ ਪੁੱਠੇ ਰਾਹ ਲੱਗ ਰਹੀ ਆ। ਅਸੀਂ ਕਿਸ ਪਾਸੇ ਜਾ ਰਹੇ ਹਾਂ? ਇਹ ਜਦ ਤੱਕ ਅਸੀਂ, ਇਹ ਧਰਤੀ ਸੋਹਣੀ ਆ, ਇਹ ਸਾਡਾ ਜਿਹੜਾ ਸੋਹਣਾ ਪੰਜਾਬ ਹੈ, ਜਦ ਤੱਕ ਅਸੀਂ ਇਹਨੂੰ ਇੱਕ ਬਹੁਤ ਸ਼ਿੱਦਤ ਨਾਲ, ਇੱਕ ਬਹੁਤ ਇਮਾਨਦਾਰੀ ਨਾਲ, ਤੇ ਇੱਕ ਬਹੁਤ ਹੀ ਜਿਹਨੂੰ ਕਹਿੰਦੇ ਆ ਕਿ ਸੁਘੜ ਤਰੀਕੇ ਨਾਲ ਸਮਝ ਕੇ ਹੱਲ ਨਹੀਂ ਕਰਾਂਗੇ ਤਾਂ ਸਾਨੂੰ ਆਉਣ ਵਾਲੀ ਪੀੜ੍ਹੀ ਮਾਫ ਨਹੀਂ ਕਰੇਗੀ। ਬਿਲਕੁਲ ਜੀ, ਪ੍ਰੋਫੈਸਰ ਸਾਹਿਬ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਸਾਰਾ ਮਾਹੌਲ ਆ, ਸਿਆਸੀ ਮਾਹੌਲ ਬਣਿਆ ਹੋਇਆ, ਉਹਦੇ ਵਿੱਚ ਕੁਝ ਸਿਆਣੀਆਂ ਗੱਲਾਂ, ਕਿਉਂਕਿ ਸਿਆਸਤ ਦੇ ਵਿੱਚ ਪੰਜਾਬ 'ਚ ਮੀਡੀਆ ਦੇ ਵਿੱਚ ਵੀ ਇਹੀ ਹੁੰਦਾ ਕਿ ਬੜੀਆਂ ਗਰਮ ਗੱਲਾਂ ਕਰੋ, ਤੱਤੀਆਂ ਗੱਲਾਂ ਕਰੋ, ਪਰ ਉਹ ਸ਼ਾਇਦ ਸਮਾਜ ਦੇ ਵਿੱਚ ਕੋਈ ਵੀ ਸਾਰਥਕ ਅਸਰ ਪਾਉਂਦੀਆਂ ਨਜ਼ਰ ਨਹੀਂ ਆ ਰਹੀਆਂ। ਪਰ ਗੱਲਾਂ ਗੰਭੀਰ ਨੇ, ਸਮਝਣ ਦੇ ਵਿੱਚ ਜ਼ਰੂਰ ਥੋੜਾ ਧਿਆਨ ਲਾਉਣਾ ਪੈ ਸਕਦਾ, ਪਰ ਇਹ ਸਮਝਣੀਆਂ ਜ਼ਰੂਰੀ ਨੇ। ਤੇ ਅਖੀਰੀ ਜਿਹੜਾ ਸਵਾਲ ਸੀ ਉਹ ਬੜਾ ਅਹਿਮ ਆ, ਇਹ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਦੇ ਲਈ, ਬਲਕਿ ਸਾਡੀ ਆਪਸੀ ਪੇਂਡੂ ਸਾਂਝ ਦੇ ਲਈ, ਕਿਉਂਕਿ ਪੰਜਾਬ ਦਾ ਜਿਹੜਾ ਧਰਾਤਲ ਆ ਇਹਦਾ ਕੇਂਦਰ ਪਿੰਡ ਨੇ, ਤਾਂ ਉੱਥੇ ਜਿਹੜੀ ਉਹ ਸਾਂਝ ਆ ਉਹਦੇ ਲਈ ਇਹ ਬੜਾ ਜ਼ਰੂਰੀ ਆ ਕਿ ਜੇ ਉਹ 33% ਜ਼ਮੀਨ ਜਿਹੜੀ ਦੇਣੀ ਭਾਈਚਾਰਿਆਂ ਨੂੰ ਬਣਦੀ ਆ, ਜਿਹੜੇ ਲੋਕ ਬੇਜ਼ਮੀਨੇ ਨੇ ਉਹਨਾਂ ਨੂੰ ਪਿੰਡ ਦੀ ਸਾਂਝੀ ਜ਼ਮੀਨ 'ਚ, ਤਾਂ ਕਿ ਉਹ ਆਪਣਾ ਕੋਈ ਕਾਰ ਵਿਹਾਰ, ਆਪਣਾ ਰੁਜ਼ਗਾਰ ਕਰ ਸਕਣ, ਤਾਂ ਉਸ ਦੇ ਉੱਤੇ ਜਿਹੜੇ ਕਿ ਸਿਆਸੀ ਚੌਧਰੀ ਨੇ, ਪਾਰਟੀਆਂ ਦੇ ਉਹ ਵੱਡੇ ਲੋਕ ਨੇ ਜਿਹੜੇ ਆਪਣੇ ਰਸੂਖ ਦੇ ਨਾਲ, ਆਪਣੇ ਰੁਤਬੇ ਦੇ ਨਾਲ ਉਹਨਾਂ ਜ਼ਮੀਨਾਂ ਤੇ ਕਬਜ਼ਾ ਕਰਦੇ, ਉਹ ਕਾਂਗਰਸੀ ਵੀ ਹੁੰਦੇ ਨੇ, ਉਹ ਬਾਦਲ ਦਲੀਏ ਵੀ ਹੁੰਦੇ ਨੇ, ਉਹ ਹੋਰ ਸਾਰੀਆਂ ਪਾਰਟੀਆਂ ਦੇ ਵੀ ਹੁੰਦੇ ਨੇ। ਤਾਂ ਕਿਵੇਂ ਚਰਨਜੀਤ ਸਿੰਘ ਚੰਨੀ ਹੁਣ ਉਸ ਫੈਸਲੇ ਨੂੰ ਇੰਪਲੀਮੈਂਟ ਕਰਦੇ ਆ ਤੇ ਇਹਨਾਂ ਲੜਾਈਆਂ ਦੇ ਵਿੱਚੋਂ ਜਿਵੇਂ ਹੁੰਦਾ ਕਿ ਦੋ ਮਤਲਬ ਬੰਦੇ ਲੜਦੇ ਆ ਤੇ ਤੀਜਾ ਵਿੱਚੋਂ ਆਪਣਾ ਸਵਾਦ ਭਾਲਦਾ ਆ, ਉਸ ਚੀਜ਼ ਨੂੰ ਰੋਕਿਆ ਜਾ ਸਕੇ, ਤਾਂ ਇਹ ਵੀ ਇੱਕ ਵੱਡਾ ਸਵਾਲ ਆ ਜਿਹੜਾ ਕਿ ਸ਼ਾਇਦ ਇਸ ਇੰਟਰਵਿਊ ਦੇ ਰਾਹੀਂ ਤੇ ਅਸੀਂ ਗੱਲ ਵੀ ਕੀਤੀ ਆ ਪ੍ਰੋਫੈਸਰ ਸਾਹਿਬ ਦੇ ਨਾਲ, ਤੇ ਉਹਨਾਂ ਤੱਕ ਵੀ ਇਹ ਪੁੱਜਦਾ ਹੋਵੇ ਤੇ ਇਸ ਚੀਜ਼ ਨੂੰ ਵੀ ਇੱਕ ਸਾਰਥਕ ਤਰੀਕੇ ਦੇ ਨਾਲ ਲਾਗੂ ਕਰਨ ਦੇ ਲਈ ਕੋਈ ਕਦਮ ਚੁੱਕੇ ਜਾਣ। ਤਾਂ ਮਸਲੇ ਹੋਰ ਵੀ ਬੜੇ ਨੇ ਪੰਜਾਬ ਦੇ,
ਪੰਜਾਬ ਅੱਜ ਮਸਲਿਆਂ 'ਚ ਘਿਰਿਆ ਪਿਆ ਆ। ਨਵੀਂ ਸਰਕਾਰ ਆਈ ਆ, ਨਵੇਂ ਚਿਹਰੇ ਭਾਵੇਂ ਉਹੀ ਨੇ, ਉਹ ਨਵੇਂ ਅਹੁਦਿਆਂ ਦੇ ਉੱਤੇ ਆਏ ਨੇ। ਦਾਅਵੇ ਬੜੇ ਕਿਤੇ ਜਾ ਰਹੇ ਨੇ। ਚਰਨਜੀਤ ਸਿੰਘ ਚੰਨੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਬੜੇ ਵੱਡੇ ਦਾਅਵੇ ਕੀਤੇ ਗਏ ਨੇ ਕਿ ਅਸੀਂ ਜਿਹੜੇ ਸਾਰੇ ਵਾਅਦੇ ਕੀਤੇ ਆ, ਜਿਹੜੇ ਰਹਿੰਦੇ ਨੇ, ਉਹ ਪੂਰੇ ਕਰਾਂਗੇ। ਸਮਾਂ ਘੱਟ ਆ, ਕੀ ਅਗਲੇ ਦਿਨਾਂ 'ਚ ਹੋਵੇਗਾ? ਜਾਂ ਪੰਜਾਬ ਦੇ ਵਿੱਚੋਂ ਕੋਈ ਨਵੀਂ ਬਗਾਵਤ ਵੀ ਉੱਠ ਸਕਦੀ ਆ? ਕੈਪਟਨ ਅਮਰਿੰਦਰ ਸਿੰਘ ਕੀ ਰਾਹ ਲੈਂਦੇ ਨੇ? ਭਾਵੇਂ ਕਿ ਅੱਜ ਉਹਨਾਂ ਨੇ ਚੰਨੀ ਨੂੰ ਮੁਬਾਰਕਾਂ ਵੀ ਦਿੱਤੀਆਂ ਨੇ ਇਸ ਨਵੇਂ ਅਹੁਦੇ ਦੀਆਂ, ਤਾਂ ਬੜਾ ਕੁਝ ਅਜੇ ਪੰਜਾਬ ਦੇ ਵਿੱਚ ਵਾਪਰਨ ਦੀਆਂ ਸੰਭਾਵਨਾਵਾਂ ਨੇ। ਤੇ ਅਸੀਂ ਤਾਂ ਇੱਥੇ ਤੁਹਾਡੇ ਲਈ ਮੌਜੂਦ ਆ ਤੇ ਲਗਾਤਾਰ ਹਰ ਮਸਲੇ ਦੇ ਉੱਤੇ ਗੰਭੀਰ ਗੱਲ ਲੈ ਕੇ, ਗੰਭੀਰ ਵਿਸ਼ਿਆਂ ਤੇ ਗੰਭੀਰ ਚਿੰਤਨ ਲੈ ਕੇ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ ਹੁੰਦੇ ਰਹਾਂਗੇ। ਅਗਲੀ ਵਾਰ ਅਗਲੇ ਪ੍ਰੋਗਰਾਮ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ ਮਿਲਾਂਗੇ। ਅੱਜ ਸਾਡੇ ਨਾਲ ਇਸ ਗੱਲਬਾਤ ਸ਼ਾਮਲ ਹੋਣ ਲਈ ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਤੇ ਅਗਲੇ ਪ੍ਰੋਗਰਾਮ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।